ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮਵੀਰ ਸਿੰਘ ਸੈਨੋਜ਼ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ। ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਦੇ ਵੱਖ-ਵੱਖ ਸਾਧਨਾਂ ਦੇ ਜ਼ਰੀਏ ਮਾਧਿਅਮ ਦੇ ਜ਼ਰੀਏ ਸੁਣ ਰਹੇ ਨੇ, ਦੇਖ ਰਹੇ ਨੇ, ਭਾਵੇਂ ਫੇਸਬੁੱਕ ਤੇ ਜੁੜੇ ਨੇ, YouTube ਤੇ ਜੁੜੇ ਨੇ, ਮੋਬਾਈਲ ਐਪਲੀਕੇਸ਼ਨ ਜ਼ਰੀਏ ਜੁੜੇ ਨੇ, ਰੇਡੀਓ FM AM ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤੇ ਸਾਂਝੀ ਸੱਤ ਪ੍ਰੋਗਰਾਮ 'ਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਂਦੀ ਆ। ਤੁਹਾਡੇ ਵਿਚਾਰਾਂ ਦੇ ਲਈ ਵੀ ਇਹ ਪਲੇਟਫਾਰਮ ਓਪਨ ਰਹਿੰਦਾ ਹੈ। 3 ਤੋਂ 4 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਨੀ ਆ, ਇੱਕ ਤਾਂ ਗਦਰੀ ਬਾਬਿਆਂ ਦੇ ਬਾਰੇ ਆਪਾਂ ਜਿਹੜੀ ਉਹ ਗੱਲਬਾਤ ਕਰਾਂਗੇ। ਸਿਟੀ ਆਫ ਸਟਾਕਟਨ, ਜਿੱਥੇ ਗਦਰੀ ਬਾਬਿਆਂ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ, ਉਸ ਦਾ ਕੀ ਮਹੱਤਤਾ ਆ ਸਿੱਖਾਂ ਦੇ ਲਈ, ਸਿੱਖ ਇਤਿਹਾਸ ਦੇ ਲਈ, ਅਮਰੀਕਾ ਦੇ ਵਿੱਚ ਉਸ ਦੀ ਕੀ ਮਹੱਤਤਾ ਆ, ਇਸ ਸਿਟੀ ਦੀ, ਉਸ ਗੁਰਦੁਆਰਾ ਸਾਹਿਬ ਦੀ ਤੇ ਗਦਰੀ ਬਾਬਿਆਂ ਦੀ, ਜਿਨ੍ਹਾਂ ਨੇ ਉੱਥੇ ਆਪਣਾ ਕਹਿ ਲਓ ਵੀ ਗੜ੍ਹ ਜਿਹੜਾ ਬਣਾਇਆ ਸੀ, ਜਿੱਥੋਂ ਬਾਅਦ ਦੇ ਵਿੱਚ ਉਹ ਉੱਠ ਕੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਉੱਥੇ ਜਾਂਦੇ ਨੇ। ਅੱਜ ਉੱਥੇ ਦੇ ਕੀ ਹਾਲਾਤ ਆ ਉਹ ਇੱਕ ਵੱਖਰਾ ਵਿਸ਼ਾ ਆ, ਪਰ ਉਸ ਟਾਈਮ ਦੇ ਉੱਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਚੰਗੀ ਸੋਚ ਸੀਗੀ ਵੀ ਅੰਗਰੇਜ਼ਾਂ ਤੋਂ ਮੁਕਤ ਕਰਾਇਆ ਜਾਵੇ ਪੰਜਾਬ ਨੂੰ, ਭਾਰਤ ਨੂੰ, ਤਾਂ ਜੋ ਉੱਥੇ ਲੋਕਾਂ ਦੇ ਵਿੱਚ ਖੁਸ਼ਹਾਲੀ ਜਿਹੜੀ ਆ ਉਹ ਆ ਸਕੇ। ਸੋ ਉਸ ਦੇ ਉੱਤੇ ਵਿਚਾਰ ਚਰਚਾ ਗੱਲਬਾਤ ਆ ਉਹ ਕਰਾਂਗੇ। ਉਸ ਦੇ ਇਤਿਹਾਸ ਦੇ ਨਾਲ ਤੁਹਾਨੂੰ ਜਿਹੜਾ ਉਹ ਜਾਣੂ ਕਰਵਾਵਾਂਗੇ। ਨਾਲ ਹੀ ਦੱਸਦੇ ਜਾਈਏ ਪੰਜਾਬੀ ਰੇਡੀਓ USA ਦੇ ਦੁਆਰਾ ਅੱਜ ਹੀ ਉਹ ਇੱਕ ਵਿਸ਼ੇਸ਼ ਤੌਰ ਦੇ ਉੱਤੇ ਡਾਕੂਮੈਂਟਰੀ ਗੁਰਦੁਆਰਾ ਸਾਹਿਬ ਸਟਾਕਟਨ ਤੇ ਗਦਰੀ ਬਾਬਿਆਂ ਦੇ ਉੱਥੇ ਉਹਨਾਂ ਨੇ ਕਿੱਦਾਂ ਕੀ ਕੁਛ ਕਾਰਜ ਕੀਤੇ, ਕਿੱਦਾਂ ਉੱਥੇ ਪਹੁੰਚੇ, ਕਿੱਦਾਂ ਉਸ ਤੋਂ ਬਾਅਦ ਦੇ ਵਿੱਚ ਉੱਠ ਕੇ ਗਏ ਤੇ ਕੀ ਉਸ ਥਾਂ ਦੀ ਇੰਨੀ ਜ਼ਿਆਦਾ ਮਹੱਤਤਾ ਆ, ਉਸ ਦੇ ਬਾਰੇ ਵੀ ਇੱਕ ਵਿਸ਼ੇਸ਼ ਡਾਕੂਮੈਂਟਰੀ ਆਪਣੇ ਪੰਜਾਬੀ ਰੇਡੀਓ USA ਨੇ YouTube ਚੈਨਲ ਦੇ ਉੱਤੇ ਤੇ Facebook ਫੈਨ ਪੇਜ ਦੇ ਉੱਤੇ ਉਹ ਪੇਸ਼ ਕੀਤੀ ਆ। ਸੋ ਉਹ ਜਿਨ੍ਹਾਂ ਨੇ ਅਜੇ ਤੱਕ ਨਹੀਂ ਦੇਖੀ, ਨਹੀਂ ਸੁਣੀ, ਉਹ ਜ਼ਰੂਰ ਉਸ ਨੂੰ ਦੇਖਣ ਤੇ ਸੁਣਨ, ਤਾਂ ਜੋ ਆਪਾਂ ਨੂੰ ਉਸ ਦੇ ਇਤਿਹਾਸ ਦੇ ਬਾਰੇ ਹੋਰ ਅਹਿਮ ਜਾਣਕਾਰੀਆਂ ਜਿਹੜੀਆਂ ਆ ਉਹ ਪ੍ਰਾਪਤ ਹੋ ਸਕਣ। ਹਾਂਜੀ ਬਿਲਕੁਲ ਰਾਜ ਜੀ, ਔਰ ਅਹਿਮ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਜਦੋਂ ਚਰਚਾ ਕਰਦੇ ਆ ਸਾਡੇ ਡਿਸਕੋਰਸ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਸਾਡੀਆਂ ਜਿਹੜੀਆਂ ਜਨਰੇਸ਼ਨਸ ਨੇ ਆਉਣ ਵਾਲੀਆਂ, ਉਹਨਾਂ ਨੂੰ ਇਤਿਹਾਸ ਤੋਂ ਸੁਰਖਰੂ ਕਰਵਾਇਆ ਜਾਵੇ। ਸੁਰਖਰੂ ਮਤਲਬ ਉਹਨਾਂ ਨੂੰ ਇਤਿਹਾਸ ਦੱਸਿਆ ਜਾਵੇ। ਕਈ ਚੀਜ਼ਾਂ ਅਣਛੋਈਆਂ ਰਹਿ ਜਾਂਦੀਆਂ ਨੇ, ਕਈ ਇਤਿਹਾਸ ਕਈ ਐਂਗਲਸ ਤੋਂ ਲਿਖੇ ਜਾਂਦੇ ਨੇ, ਕਿਉਂਕਿ ਸਿਆਣੇ ਕਹਿੰਦੇ ਆ ਵੀ ਜਿਹੜੇ ਇੰਟੈਲੈਕਚੁਅਲ ਲੋਕ ਨੇ ਉਹ ਕਹਿੰਦੇ ਵੀ ਇਤਿਹਾਸ ਦੋ ਤਰੀਕਿਆਂ ਨਾਲ ਲਿਖਿਆ ਜਾਂਦਾ। ਜਿੱਤਣ ਵਾਲਾ ਆਪਦੇ ਤਰੀਕੇ ਨਾਲ ਲਿਖਦਾ, ਹਾਰਨ ਵਾਲਾ ਆਪਦੇ ਤਰੀਕੇ ਨਾਲ। ਜਿਹੜਾ ਜਿੱਤਣ ਵਾਲਾ ਲਿਖਦਾ ਉਹ ਇਸ ਤਰੀਕੇ ਨਾਲ ਲਿਖਦਾ ਵੀ ਉਹ ਸਰਕਾਰੀ ਡਾਕੂਮੈਂਟ ਵਾਂਗ ਹੁੰਦਾ ਵਾ। ਉਹਨੇ ਆਪਣੇ ਆਪ ਨੂੰ ਡਿਫੈਂਡ ਕਰਨਾ, ਉਹਨੇ ਜਿਹੜੇ ਲੋਕ ਆਜ਼ਾਦੀ ਲਈ ਲੜਦੇ ਨੇ ਉਹਨਾਂ ਨੇ ਵਿਲਨ ਪੇਸ਼ ਕਰਨਾ ਹੁੰਦਾ। ਪਰ ਜਿਹੜੇ ਆਜ਼ਾਦੀ ਲਈ ਲੜ ਰਹੇ ਹੁੰਦੇ ਨੇ ਉਹ ਕਿਸੇ ਨਾ ਕਿਸੇ ਦੇ ਨਾਇਕ ਹੁੰਦੇ ਨੇ। ਸੋ ਇਹ ਇੱਕ ਬਹੁਤ ਵੱਡੀ ਡਿਬੇਟ ਆ। ਆਪਾਂ ਇਸ ਡਿਬੇਟ 'ਚ ਤਾਂ ਨਹੀਂ ਪੈਣਾ ਚਾਹੁੰਦੇ, ਪਰ ਅੱਜ ਦੇ ਸ਼ੋਅ ਦੇ ਵਿੱਚ ਜਿਹੜੀਆਂ ਗੱਲਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ ਉਹ ਇਹ ਹੈ ਕਿ ਸਾਡੇ ਕੋਲੇ ਕਿੰਨਾ ਕੁਛ ਆ, ਪਰ ਕਈ ਵਾਰੀ ਅਸੀਂ ਉਹਨੂੰ ਜਾਣਦੇ ਵੀ ਹੁੰਦੇ ਆ, ਪਰ ਬਾਵਜੂਦ ਇਸ ਦੇ ਉਹਨਾਂ ਚੀਜ਼ਾਂ ਦਾ ਅਸੀਂ ਫੈਲਾਓ ਨਹੀਂ ਕਰ ਪਾਉਂਦੇ। ਸਟਾਕਟਨ ਗੁਰਦੁਆਰਾ ਸਾਹਿਬ, ਜਿੱਥੇ ਨਗਰ ਕੀਰਤਨ ਵੀ ਹੋਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ 110-15 ਸਾਲ ਪੁਰਾਣਾ ਜੀ, ਔਰ ਇੰਨਾ ਕੁ ਸ਼ਾਨਾ ਮੱਤਾ ਇਤਿਹਾਸ ਆ ਵੀ ਉਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਗਦਰ ਲਹਿਰ ਹੀ ਨਹੀਂ, ਗਦਰੀ ਬਾਬਿਆਂ ਦੇ ਤਾਂ ਅੱਜ ਆਪਾਂ ਗੱਲਬਾਤ ਕਰਾਂਗੇ। ਗਦਰ ਲਹਿਰ ਹੀ ਨਹੀਂ, ਉੱਥੋਂ ਗੁਰੂ ਕਾ ਬਾਗ ਮੋਰਚਾ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ, ਮੁਜ਼ਾਹਰਾ ਲਹਿਰ, ਹੋਰ ਜਿਹੜੀਆਂ ਉਸ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜੀਆਂ ਇੱਥੇ ਲਹਿਰਾਂ ਚੱਲੀਆਂ ਜਾਂ ਇੱਥੇ ਮੋਰਚੇ ਲੱਗੇ, ਅਨੰਦਪੁਰ ਸਾਹਿਬ, ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਮਤਾ, ਜਾਂ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਤਾਂ ਇੱਕ ਦੌਰ, ਕਾਲਾ ਦੌਰ ਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਉਹ ਜਿਹੜੇ ਉੱਥੋਂ ਦੇ ਲੋਕ ਜੁੜੇ ਹੋਏ ਨੇ ਉਹ ਕਹਿੰਦੇ ਕਿ ਬਰਗਾੜੀ ਮੋਰਚੇ ਤੀਕਰ ਵੀ ਸਟਾਕਟਨ ਗੁਰੂ ਘਰ ਦਾ ਜਿਹੜਾ ਗੁਰੂਦੁਆਰਾ ਸਾਹਿਬ ਦਾ ਇਤਿਹਾਸ ਆ, ਯੋਗਦਾਨ ਆ ਸਿੱਖ ਇਤਿਹਾਸ ਦੇ ਵੱਖ-ਵੱਖ ਮੋਰਚਿਆਂ ਦੇ ਵਿੱਚ। ਖੈਰ ਇਹ ਗੱਲਾਂ ਬੜੀਆਂ ਡਿਟੇਲ 'ਚ ਕਰਨ ਵਾਲੀਆਂ ਨੇ, ਪਰ ਅੱਜ ਆਪਾਂ 3-4 ਮੇਨ ਫੋਕਸ ਲੈ ਕੇ ਚੱਲਾਂਗੇ। ਉਹ ਕਿਤੇ ਇਹ ਕਿ ਗਦਰੀ ਬਾਬਿਆਂ ਦਾ ਇਤਿਹਾਸ ਤੇ ਸਟਾਕਟਨ ਗੁਰਦੁਆਰਾ ਸਾਹਿਬ 'ਚੋਂ ਫਿਰ ਗਦਰ ਲਹਿਰ ਨੂੰ ਸਮਰਥਨ ਫਾਈਨੈਂਸ਼ੀਅਲੀ ਤੇ ਮੈਨ ਪਾਵਰ ਦੇ ਨਾਲ ਕਿਵੇਂ ਮਿਲਦਾ, ਮਤਲਬ ਗਦਰੀ ਬਾਬਿਆਂ ਦੇ ਨਾਲ ਹੋਰ ਲੋਕ ਕਿਵੇਂ ਜੁੜਦੇ ਆ। ਦੂਜਾ ਇਹ ਵੀ ਉੱਥੇ ਜਦੋਂ ਜੁੜੇ ਇਹ ਤਾਂ ਸਿੱਖਾਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਜਿਹੜੇ ਜੰਗੇ ਆਜ਼ਾਦੀ ਦੀ ਲੜਾਈ ਲੜ ਰਹੇ ਸੀਗੇ, ਜਿਹੜੇ ਹਿੰਦੁਸਤਾਨ ਨੂੰ ਆਜ਼ਾਦ ਵੇਖਣਾ ਚਾਹੁੰਦੇ ਸੀਗੇ,
ਸਟਕਟਨ ਗੁਰਦੁਆਰਾ ਸਾਹਿਬ ਚੋਂ ਗਦਰ ਲਹਿਰ ਦੀਆਂ ਕਿਹੜੀਆਂ-ਕਿਹੜੀਆਂ ਸਰਗਰਮੀਆਂ ਚੱਲੀਆਂ ਤੇ ਉਸ ਤੋਂ ਬਾਅਦ ਚਰਚਾ ਕਰਾਂਗੇ ਕਿ ਸਟਕਟਨ ਗੁਰਦੁਆਰਾ ਸਾਹਿਬ ਤੋਂ ਬਰਕਲੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਜਿਹੜੇ ਪੜ੍ਹਦੇ ਸੀਗੇ, ਖਾਸ ਕਰਕੇ 1960-65 ਤੱਕ ਜੋ ਵਿਦਿਆਰਥੀ ਪੜ੍ਹੇ ਉੱਥੇ ਫਾਈਨੈਂਸ਼ੀਅਲੀ ਘਰਾਂ ਤੋਂ ਜਿਹੜੇ ਥੋੜ੍ਹੇ ਜਿਹੇ ਸਹਿੰਦੇ ਨਹੀਂ ਸੀਗੇ, ਤਾਂ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੀ ਮਦਦ ਕੀਤੀ ਔਰ ਉੱਥੇ ਕਿਹੜੀਆਂ ਸਿੱਖ ਹਸਤੀਆਂ ਹੋਈਆਂ, ਜਿਨ੍ਹਾਂ ਨੇ ਸਮੇਂ-ਸਮੇਂ ਤੇ ਅ, ਜੰਗੇ ਆਜ਼ਾਦੀ ਦੀ ਲੜਾਈ ਤਾਂ ਲੜੀ ਨਾਲ ਇੱਥੋਂ ਦੀ ਹਕੂਮਤ ਦੇ ਵਿੱਚ ਵੀ ਜੋ ਡਿਸਕ੍ਰਿਮੀਨੇਸ਼ਨ ਸੀ, ਇੱਥੋਂ ਦੇ ਸਿਸਟਮ ਦੇ ਵਿੱਚ ਵੀ, ਤਾਂ ਉਹਦੇ ਲਈ ਉਹਨਾਂ ਨੇ ਬਹੁਤ ਵੱਡੀ ਜੱਦੋਜਹਿਦ ਕੀਤੀ। ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ, ਇੱਕ ਤਾਂ ਗਦਰੀ ਬਾਬਿਆਂ ਨੂੰ ਸਮਰਪਿਤ ਹੀ ਕਹਿ ਸਕਦੇ ਹਾਂ ਅਸੀਂ, ਟੋਕਟਾਣ ਗੁਰਦੁਆਰਾ ਸਾਹਿਬ ਨੂੰ ਸਮਰਪਿਤ ਕਹਿ ਸਕਦੇ ਹਾਂ। ਜੀ, ਦੂਜਾ ਇਹ ਆ ਵੀ ਅਸੀਂ ਸਾਡੀਆਂ ਜਨਰੇਸ਼ਨਸ ਨੂੰ ਦੱਸੀਏ ਕਿ ਸਾਡੇ ਕੋਲੇ ਇੱਥੇ ਕੀ ਕੁਛ ਪਿਆ ਵਾ। ਅਸੀਂ ਜਿਹੜੀਆਂ ਦੂਰ ਸਾਡੀਆਂ ਇਤਿਹਾਸਕ ਥਾਵਾਂ ਨੂੰ ਉਹਨਾਂ ਲਈ ਅਸੀਂ ਬੜੇ ਝੁਰਦੇ ਹਾਂ ਕਿ ਸਾਨੂੰ ਉੱਥੇ ਜਾਣ ਦਿੱਤਾ ਜਾਵੇ। ਅਰਦਾਸ ਦੇ ਵਿੱਚ ਸਾਡੀ ਸ਼ਾਮਲ ਹੈ ਕਿ ਜਿਹੜੇ ਵਿਛੜੇ ਗੁਰੂ ਧਾਮ ਹੈ, ਸਾਨੂੰ ਉਹਨਾਂ ਦੇ ਦਰਸ਼ਨ ਦੀਦਾਰੇ, ਤਾਂ ਇਹ ਅਰਦਾਸ ਦੇ ਵਿੱਚ ਸ਼ਾਮਲ ਆ ਤੇ ਇਹ ਚੀਜ਼ ਦੀ ਬਹੁਤ ਵੱਡੀ ਅਹਿਮੀਅਤ ਹੈ। ਪਰ ਜੋ ਸਾਡੇ ਕੋਲੇ ਆ, ਅਸੀਂ ਉਹਦੀ ਅਹਿਮੀਅਤ ਨੂੰ ਵੀ ਸਮਝ ਗਏ ਤੇ ਅਸੀਂ ਉਹਦੀ ਅਹਿਮੀਅਤ ਨੂੰ ਇਕੱਲਾ ਸਮਝ ਕੇ ਕੋਲ ਹੀ ਨਾ ਰੱਖੀਏ, ਉਹ ਦੂਜੇ ਸਾਡੇ ਬੱਚੇ, ਸਾਡੇ ਨਾਲ ਦੇ, ਸਾਡੇ ਭਾਈਚਾਰੇ ਦੇ ਹੋਰ ਲੋਕਾਂ ਨਾਲ ਵੀ ਜਿਹੜਾ ਉਹ ਸਾਂਝਾ ਕਰੀਏ। ਜੀ ਰਾਜ। ਜੀ, ਬਿਲਕੁਲ। ਸੋ ਜਦੋਂ ਗੱਲਾਂ ਕਰਦੇ ਹਾਂ ਗੁਰਦੁਆਰਾ ਸਾਹਿਬ ਸਟਾਕਟਨ ਦੇ ਇਤਿਹਾਸ ਦੀ, ਜੀ, ਗੁਰਦੁਆਰਾ ਸਾਹਿਬ ਦੀ ਸਥਾਪਨਾ ਕਹਿ ਲਓ ਵੀ ਅਧਿਕਾਰਤ ਤੌਰ ਦੇ ਉੱਤੇ ਰਜਿਸਟ੍ਰੇਸ਼ਨ ਤਾਂ ਚਾਹੇ ਬਾਅਦ ਦੇ ਵਿੱਚ ਹੋਈ ਹੋਵੇ, ਸਿੱਖ ਜਿੱਥੇ ਵੀ ਜਾਂਦੇ ਆ ਉੱਥੇ ਉਹਨਾਂ ਨੇ ਨਾਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਨੇ। ਉੱਥੇ ਇੱਕ ਥਾਂ, ਇੱਕ ਕਮਿਊਨਿਟੀ ਸੈਂਟਰ ਜਿਹੜਾ ਉਹ ਬਣ ਜਾਂਦਾ ਆ। ਰਜਿਸਟ੍ਰੇਸ਼ਨ ਚਾਹੇ ਦੇਰੀ ਦੇ ਨਾਲ ਹੋਈ ਹੋਵੇ, ਪਰ ਆਪਾਂ ਕਹਿ ਸਕਦੇ ਹਾਂ ਵੀ ਉਸ ਦਾ ਨੀਂਹ ਆ ਉਹ ਪਹਿਲੋਂ ਰੱਖੀ ਜਾ ਚੁੱਕੀ ਸੀ। ਜੀ, ਇਸੇ ਹੀ ਥਾਂ ਤੋਂ ਗਦਰੀ ਬਾਬੇ, ਗਦਰ ਲਹਿਰ, ਉਹਨਾਂ ਦੀ ਗੱਲ ਚੱਲਦੀ ਆ। ਬਾਬਾ ਜਵਾਲਾ ਸਿੰਘ ਹੁਣਾਂ ਦਾ ਨਾਮ ਆਪਾਂ ਸੁਣਦੇ ਹਾਂ, ਬਾਬਾ ਵਿਸਾਖਾ ਸਿੰਘ ਹੁਣਾਂ ਦਾ ਨਾਮ ਆਪਾਂ ਸੁਣਦੇ ਹਾਂ। ਜਿਹੜੀ ਗਦਰ ਲਹਿਰ ਆ ਉਹ ਜਿੱਥੇ ਪਹੁੰਚੀ, ਉਹ ਤੋਂ ਪਹਿਲਾਂ ਗਦਰ ਪਾਰਟੀ ਬਣੀ। ਸੋ ਇਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੁੰਦੀ ਆ ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਹੁਣਾਂ ਦੇ ਨਾਲ। ਇਹ ਬਹੁਤ ਇਤਿਹਾਸਕ ਮਾਣ-ਮੱਤੇ ਨਾਮ ਨੇ ਇਸ ਜੀ, ਜਿਹੜੇ ਆ ਪੂਰੇ ਲਹਿਰ ਦੇ। ਸੋ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਫਾਊਂਡੇਸ਼ਨ ਤੋਂ ਬਾਅਦ 'ਚ ਇਹਨਾਂ ਦੋਨਾਂ ਬਾਬਿਆਂ ਦੇ ਦੁਆਰਾ ਗਦਰ ਪਾਰਟੀ ਨੂੰ ਜਿਹੜਾ ਆ ਉਹ ਨਾਮ ਦਿੱਤਾ। ਉਹਨਾਂ ਨੇ ਉਹ ਹੋਂਦ ਦੇ ਵਿੱਚ ਲੈ ਕੇ ਆਂਦੀ। ਹੂੰ, ਇੱਥੋਂ ਤੱਕ ਹੀ ਨਹੀਂ, ਕੱਲੀ ਪਾਰਟੀ ਉਹ ਨਹੀਂ ਬਣਾਈ, ਉਹਨਾਂ ਨੇ ਜਿਹੜੀ ਉਸ ਟਾਈਮ ਬਰਤਾਨਵੀ ਹਕੂਮਤ ਸੀਗੀ ਭਾਰਤ ਦੇ ਉੱਤੇ, ਉੱਥੋਂ ਜਿਹੜਾ ਉਹ ਛੱਡ ਕੇ ਇੱਧਰਲੇ ਪਾਸੇ ਨੂੰ ਉਹ ਆਏ ਸੀਗੇ, ਪਰ ਇੱਥੋਂ ਬੈਠ ਕੇ ਦੁਨੀਆ ਦੇ ਬਾਕੀ ਹਿੱਸਿਆਂ ਨੂੰ ਅਗਾਹ ਕੀਤਾ, ਦੱਸਿਆ ਵੀ ਬ੍ਰਿਟਿਸ਼ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਉਸ ਉੱਥੇ ਮੁਲਕ ਦੇ ਉੱਤੇ ਕਬਜ਼ਾ ਕੀਤਾ ਹੋਇਆ ਆ। ਉਹ ਮੇਲ ਵੀ ਖਾਂਦਾ ਸੀ ਅਮਰੀਕਾ ਦੀ ਜਿਹੜੀ ਸਿਵਲਾਈਜੇਸ਼ਨ ਆ ਇਹਨਾਂ ਦੇ ਨਾਲ, ਇਸ ਲਈ ਵੀ ਕਿਉਂਕਿ ਅਮਰੀਕਾ ਦੇ ਉੱਤੇ ਵੀ ਕਿਸੇ ਟਾਈਮ ਦੇ ਉੱਤੇ ਬਰਤਾਨਵੀ ਹਕੂਮਤ ਰਹੀ ਸੀ। ਉਹਨਾਂ ਨੇ ਉਸ ਤੋਂ ਕਈ ਵਰ੍ਹੇ ਪਹਿਲਾਂ 100-150 ਸਾਲ ਪਹਿਲਾਂ, ਉਸ ਤੋਂ ਪਹਿਲਾਂ 1776 ਦੇ ਵਿੱਚ ਅਮਰੀਕਾ ਨੇ ਵੀ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਪਾਈ ਸੀ। ਸੋ ਆਈ ਥਿੰਕ ਜਦੋਂ ਇੱਥੇ ਬਾਬੇ ਆਪਣੇ ਪਹੁੰਚੇ, ਉਦੋਂ ਉਹਨਾਂ ਨੇ ਕੰਮ ਕੀਤਾ। ਬਹੁਤਾ ਕੰਮ ਖੱਤਿਆਂ ਦੇ ਵਿੱਚ, ਖੇਤਾਂ ਦੇ ਨਾਲ-ਨਾਲ ਜਿਹੜੀ ਰੇਲਵੇ ਲਾਈਨ, ਜਿਹੜੀ ਰੇਲ ਰੋਡ ਆ, ਉਸ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਗਦਰੀ ਬਾਬਿਆਂ ਦਾ ਕੰਮ ਉਹਨਾਂ ਦੇ ਨਾਲ ਕਰਦੇ ਹੁੰਦੇ ਸੀ। ਤੁਸੀਂ ਦੇਖੋ ਪ੍ਰਵੀਨ ਜੀ, ਉਸ ਜੀ, ਟਾਈਮ ਦੇ ਉੱਤੇ ਸੈਂਟਾਂ ਦੇ ਵਿੱਚ ਤਨਖਾਹ ਮਿਲਦੀ ਹੁੰਦੀ ਸੀਗੀ, ਹੂੰ, ਸੈਂਟਾਂ ਦੇ ਵਿੱਚ। ਜੀ, ਉਦੋਂ ਕਿਸ ਤਰੀਕੇ ਦੇ ਨਾਲ ਸੈਂਕੜੇ ਡਾਲਰ ਇਕੱਠੇ ਕਰਕੇ ਇਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਹੋਂਦ ਦੇ ਵਿੱਚ ਲੈ ਕੇ ਆਉਂਦਾ। ਜੀ, ਗਦਰ ਪਾਰਟੀ ਵੀ ਜਿਹੜੀ ਉਹ ਚਲਾਈ, ਗਦਰ ਲਹਿਰ ਚੱਲੀ ਭਾਰਤ ਦੀ ਆਜ਼ਾਦੀ ਦੇ ਲਈ। ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਮੋਰਚਿਆਂ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਉਹਨਾਂ ਨੇ ਹਿੱਸਾ ਜਿਹੜਾ ਉਹ ਲਿਆ। ਸੋ ਜੀ, ਆਪਾਂ ਜਿਹੜੀ ਡਾਕੂਮੈਂਟਰੀ ਵੀ ਜਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਗਦਰੀ ਬਾਬਿਆਂ ਦੇ ਬਾਰੇ ਜਿਹੜੀਆਂ ਦੱਸੀਆਂ ਗਈਆਂ ਆ, ਉਹ ਵੀ ਜ਼ਰੂਰ ਸੁਣਨ। ਉਹਦੇ ਵਿੱਚ ਵੀ ਇੱਦਾਂ ਦੀਆਂ ਗੱਲਾਂ ਸਾਰੀਆਂ ਦੱਸੀਆਂ ਗਈਆਂ ਹੈਗੀਆਂ ਆ, ਤੱਥਾਂ ਦੇ ਨਾਲ। ਉੱਥੇ ਦਾ ਜਿਹੜਾ ਮਿਊਜ਼ੀਅਮ ਆ, ਉਸ ਦੇ ਵਿੱਚੋਂ ਤਸਵੀਰਾਂ ਲੈ ਕੇ, ਉੱਥੋਂ ਦੀ ਵੀਡੀਓਜ਼ ਲੈ ਕੇ ਉਸ ਮੂਵੀ ਦੇ ਵਿੱਚ ਸ਼ੋਅ ਕੀਤੀਆਂ ਗਈਆਂ ਨੇ। ਹਾਂਜੀ ਬਿਲਕੁਲ, ਔਰ ਨਾਲ-ਨਾਲ ਜਿਹੜੀ ਉਹ ਡਾਕੂਮੈਂਟਰੀ ਆ, ਜਿਹੜੀ ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ ਨਾਲੋਂ ਨਾਲ YouTube ਚੈਨਲ ਤੇ ਦੇਖ ਸਕਦੇ ਹੋ।
ਉਹਦੇ 'ਚ ਬਲਕਿ ਇੰਨਾ ਹੀ ਨਹੀਂ ਦੱਸਿਆ ਗਿਆ ਕਿ ਇਤਿਹਾਸ ਕੀ ਹੈ, ਗੁਰਦੁਆਰਾ ਸਾਹਿਬ ਨੂੰ ਕਿਹੜੇ-ਕਿਹੜੇ ਮੋਰਚਿਆਂ ਦੇ ਵਿੱਚ ਜਾਂ ਜੰਗੇ ਆਜ਼ਾਦੀ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਕੀ ਯੋਗਦਾਨ ਹੈ, ਬਲਕਿ ਈਅਰ ਵਾਈਜ਼ ਡੇਟ ਵਾਈਜ਼, ਈਅਰ ਵਾਈਜ਼ ਕਿ ਕੀ ਕੁਛ ਹੋਇਆ, ਕਿੱਥੇ-ਕਿੱਥੇ ਹੋਇਆ, ਬਿਲਕੁਲ ਇੱਕ ਫਿਲਮ ਦੀ ਤਰ੍ਹਾਂ। ਕਿਉਂਕਿ ਮੋਸਟਲੀ ਅਸੀਂ ਡਾਕੂਮੈਂਟਰੀਜ਼ ਦੇਖਦੇ ਹਾਂ ਕਿ ਉਹ 1 ਡੇਢ ਮਿੰਟ ਦਾ ਤੁਹਾਡਾ ਬਾਈਟ ਲੱਗਦੀ ਹੈ ਜਾਂ ਇਸ ਤਰ੍ਹਾਂ ਟੈਕਨੀਕਲੀ ਕੁਛ ਚੀਜ਼ਾਂ ਨੇ, ਜਿਹੜੀਆਂ ਜਿਵੇਂ ਪ੍ਰੋਡਕਸ਼ਨ ਹੁੰਦੀ ਆ, ਪਰ ਉਹ ਕੋਸ਼ਿਸ਼ ਕੀਤੀ ਗਈ ਹੈ ਕਿ ਲੀਕ ਤੋਂ ਹਟ ਕੇ ਵਿਦ ਫੁੱਲ ਆਫ ਫੈਕਟ ਐਂਡ ਫਿਗਰਸ ਐਂਡ ਰੈਫਰੈਂਸਸ ਦੇ ਨਾਲ ਹਰ ਇੱਕ ਚੀਜ਼ ਨੂੰ ਜੋੜਿਆ ਗਿਆ, ਰੈਫਰੈਂਸਸ ਦੇ ਨਾਲ ਜੋੜਿਆ ਗਿਆ। ਔਰ ਸਾਰਿਆਂ ਨਾਲੋਂ ਇਹ ਅਹਿਮ ਗੱਲ ਇਹ ਹੈ ਕਿ ਜਿਹੜੀਆਂ ਵੀ ਸਿੱਖ ਸ਼ਖਸੀਅਤਾਂ ਹੋਈਆਂ ਨੇ, ਚਾਹੇ ਉਹ ਸਾਡੇ ਸਭ ਤੋਂ ਪਹਿਲਾਂ ਭਗਤ ਸਿੰਘ ਥਿੰਦ ਹੋਏ, ਜਿਨ੍ਹਾਂ ਨੇ ਯੂਨਾਈਟਿਡ ਸਟੇਟਸ ਮਿਲਟਰੀ ਨੂੰ ਜਿਹੜਾ ਵਾ ਉਹਦੇ 'ਚ ਸਰਵ ਕੀਤਾ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ। ਔਰ ਉਹਨਾਂ ਦੇ ਹਿੱਸੇ ਆਇਆ ਕਿ ਵਰਲਡ ਵਾਰ 1 ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਆਪਣੀ ਸਿਟੀਜ਼ਨਸ਼ਿਪ ਲੈਣ ਵਾਸਤੇ ਉਹਨਾਂ ਨੂੰ ਬਹੁਤ ਵੱਡੀ ਜਦੋਜਹਿਦ ਕਰਨੀ ਪਈ। ਔਰ ਉਸ ਤੋਂ ਲੈ ਕੇ ਤੁਸੀਂ ਦੇਖੋ ਵੀ ਕਿੱਡਾ ਸ਼ਾਨਾ ਮੱਤਾ ਇਤਿਹਾਸ ਹੈ। 130 ਸਾਲ ਦੱਸਦੇ ਆ ਵੀ ਅਮਰੀਕਾ 'ਚ ਸਿੱਖਾਂ ਨੂੰ ਆਇਆਂ ਨੂੰ ਹੋ ਗਏ 130 ਸਾਲਾਂ ਦੇ। 1890 ਦੇ ਵਿੱਚ ਸਿੱਖ ਜਿਹੜੇ ਆ ਉਹ ਅਮਰੀਕਾ 'ਚ ਦਾਖਲ ਹੁੰਦੇ ਆ ਤੇ ਇੱਥੇ ਜਿਹੜੀ ਸਟਾਕਟਨ ਗੁਰਦੁਆਰਾ ਸਾਹਿਬ ਜਿਹੜੀ ਸੁਸਾਇਟੀ ਨੇ ਬਣਾਇਆ, ਜਿਹਨੂੰ ਅਸੀਂ ਕਹਿ ਦਿੰਦੇ ਆ ਵੀ ਪੈਸੀਫਿਕ ਕੋਸਟ ਖਾਲਸਾ ਦੀ ਦੀਵਾਨ ਸੁਸਾਇਟੀ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਜਿਹੜਾ ਕੰਪਲੀਟ ਹੋਇਆ 1912 ਦੇ ਵਿੱਚ। ਪਰ ਜਿਹੜੀ ਆਮਦ ਸੀਗੀ ਸਿੱਖਾਂ ਦੀ ਉਹ 1890-95 ਦੇ ਦੌਰ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਸੀ। ਤੇ ਤੁਹਾਨੂੰ ਯਾਦ ਹੋਣਾ ਰਾਜ ਜੀ, ਸਾਡੇ ਜਿਹੜੇ ਸਰੋਤੇ ਸੁਣ ਰਹੇ ਨੇ, ਦਰਸ਼ਕ ਦੇਖ ਰਹੇ ਨੇ ਕਿ ਭਗਤ ਸਿੰਘ ਥਿੰਦ ਤੋਂ ਤਾਂ ਆਪਾਂ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਨੇ ਵਰਲਡ ਵਾਰ 1 ਦੇ ਵਿੱਚ ਵੀ ਆਪਣਾ ਹਿੱਸਾ ਪਾਇਆ। ਔਰ ਇੱਕ ਗੱਲ ਹੋਰ ਹੈ ਕਿ ਇੱਕ ਬਹੁਤ ਵੱਡੀ ਟ੍ਰੈਜਡੀ ਹੋਈ ਸੀ 2016 ਦੇ ਵਿੱਚ। 2016 ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀਗੀ ਜਦੋਂ ਸਾਡੀ ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਕਹਿ ਦਿੰਦੇ ਆ, NYPD, ਉਹਦੇ 'ਚ ਇੱਕ ਨੌਜਵਾਨ ਸਿੱਖ ਨੌਜਵਾਨ ਜਿਹੜਾ ਵਾ ਉਹ ਸਰਵ ਕਰਦਾ ਸੀਗਾ, ਸੰਦੀਪ ਧਾਲੀਵਾਲ। ਫਸਟ ਡਿਪਟੀ ਸ਼ੈਰਿਫ ਸੀਗਾ ਟੈਕਸਸ ਦੇ ਵਿੱਚ, ਤੇ ਉਹ ਜਿਹੜੇ ਦਸਤਾਰ ਸਜਾ ਕੇ ਆਪਣੀ ਡਿਊਟੀ ਕਰਦੇ ਸੀ, ਪਰ ਉਹਨਾਂ ਨੂੰ ਉਹਨਾਂ ਦਾ ਕਤਲ ਹੋ ਗਿਆ ਸੀਗਾ 2019 ਦੀ ਸ਼ਾਇਦ ਗੱਲ ਹੈ ਮੇਰੇ ਖਿਆਲ ਦੇ ਨਾਲ, ਜੇ ਮੈਂ ਗਲਤ ਜੀ, ਨਾ ਹੋਵਾਂ ਤਾਂ। ਜੀ, ਤਾਂ ਤੁਸੀਂ ਦੇਖੋ ਕਿ ਕਿੱਡੀ ਸ਼ਾਨਾ ਮੱਤਾ ਇਤਿਹਾਸ ਆ। ਇੱਕ ਪਾਸੇ ਭਗਤ ਸਿੰਘ ਥਿੰਦ ਸਰਵ ਕਰਦੇ ਨੇ ਵਰਲਡ ਵਾਰ 1 ਦੇ ਵਿੱਚ, ਤੇ ਸਿਟੀਜ਼ਨਸ਼ਿਪ ਦੇ ਲਈ ਉਹਨਾਂ ਨੂੰ ਜਦੋਜਹਿਦ ਕਰਨੀ ਪੈਂਦੀ ਹੈ। ਅਰੇ ਇੱਕ ਜਿਹੜਾ ਵਾ ਇੱਕ ਨਾਂ ਨਹੀਂ ਆ, ਬਹੁਤ ਸਾਰੇ ਨਾਮ ਤੁਹਾਨੂੰ ਮਿਲ ਜਾਣਗੇ ਅਮਰੀਕਾ ਦੇ ਵਿੱਚ ਬਹੁਤ ਉੱਚ ਅਹੁਦਿਆਂ ਤੇ ਪਹੁੰਚਣ ਵਾਲੇ ਲੋਕਾਂ ਦੇ ਵਿੱਚ। ਦਲੀਪ ਸਿੰਘ ਸੌਂਦ, ਉਹਨਾਂ ਨੇ ਫਸਟ ਸਿੱਖ, ਫਸਟ ਏਸ਼ੀਅਨ, ਫਸਟ ਹਿੰਦੁਸਤਾਨੀ ਏਸ਼ੀਅਨ ਜਿਹੜੇ ਆ ਇੰਡੀਅਨ, ਜਿਨ੍ਹਾਂ ਨੇ ਸਿੱਖ ਫਸਟ ਏਸ਼ੀਅਨ ਅਮਰੀਕਨ ਨੌਨ ਇੱਥੋਂ ਅਮਰੀਕਨ ਜਿਹੜੇ ਸੀਗੇ ਪਹਿਲੀ ਵਾਰੀ ਜਿਹੜੇ ਉਹ ਇਲੈਕਟ ਹੁੰਦੇ ਆ ਯੂਨਾਈਟਿਡ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ। ਜੀ, ਤਾਂ ਪ੍ਰੀਤ ਦਿਡਬਾਲ ਜੀ ਹੋਏ ਨੇ, ਬਲਵੀਰ ਸਿੰਘ ਹੋਏ ਨੇ ਜਿਹੜੇ ਕਿ, ਉਸ ਤੋਂ ਇਲਾਵਾ ਅਮਰਜੀਤ ਸਿੰਘ ਬੁੱਟਰ ਹੋਏ ਨੇ, ਉਹ ਇਲੈਕਟ ਸ਼ਾਇਦ 2001 ਦੇ ਵਿੱਚ ਹੋਏ ਸੀਗੇ। ਬਹੁਤ ਵੱਡਾ ਪ੍ਰਿੰਸੀਪਲ ਤੇਜਾ ਸਿੰਘ ਹੌਲਵਰ ਵਰਗੇ ਲੋਕ ਨੇ, ਇੱਥੇ ਬਰਕਲੇ ਤੋਂ ਪੜ੍ਹੇ ਕਰਤਾਰ ਸਿੰਘ ਸਰਾਭੇ ਵਰਗੇ ਲੋਕ ਨੇ, ਸੋਹਣ ਸਿੰਘ ਭਕਨੇ ਵਰਗੇ ਲੋਕ ਨੇ, ਬਹੁਤ ਸਾਰੇ ਲੋਕ ਨੇ। ਮੈਂ ਕਹਿਣਾ ਕਿ ਗਿਣਨੇ ਔਖੇ ਨੇ। ਇਹੋ ਜਿਹੀਆਂ ਸ਼ਖਸੀਅਤਾਂ ਨੇ, ਸਿੱਖਾਂ ਦੇ ਵਿੱਚੋਂ ਹੀ ਹੋਈਆਂ, ਸਾਡੇ ਵਿੱਚੋਂ ਹੀ ਹੋਈਆਂ, ਪੰਜਾਬੀਆਂ ਚੋਂ ਹੋਈਆਂ, ਔਰ ਜਿਨ੍ਹਾਂ ਨੇ ਇਕੱਲਾ ਇਹ ਨਹੀਂਗਾ ਕਿ ਜੰਗੇ ਆਜ਼ਾਦੀ ਹਿੰਦੁਸਤਾਨ ਦੀ ਲੜਾਈ ਲੜੀ, ਉਹਨਾਂ ਨੇ ਬਕਾਇਦਾ ਇੱਥੇ ਵੀ ਜੋ ਰਿਫਾਰਮਸ ਹੋਣੇ ਚਾਹੀਦੇ ਸੀ, ਇੱਥੇ ਵੀ ਕਮਿਊਨਿਟੀ ਨੂੰ, ਭਾਈਚਾਰੇ ਨੂੰ ਜਿਹੜੇ ਹੱਕ ਮਿਲਣੇ ਚਾਹੀਦੇ ਸੀ, ਉਹਨਾਂ ਨੇ ਇੱਕ ਬਹੁਤ ਵੱਡੀ ਜੱਦੋ-ਜਹਿਦ ਕੀਤੀ। ਇੱਕ ਇੰਟਰਸਟਿੰਗ ਸਟੋਰੀ ਹੈ ਪਾਕਰ ਸਿੰਘ ਗਿੱਲ ਦੀ, ਉਹ ਤੁਹਾਨੂੰ ਬਾਅਦ 'ਚ ਦੱਸਦਾ। ਜੀ। ਜੀ, ਬਿਲਕੁਲ। ਸੋ ਸੰਦੀਪ ਸਿੰਘ ਧਾਲੀਵਾਲ ਹੋਣਾ ਬਾਰੇ ਮੈਂ ਕਰੈਕਟ ਕਰਦਾ ਜਾਵਾਂ, ਹੈਰਿਸ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਜੋ ਟੈਕਸਸ ਦੇ ਵਿੱਚ ਆ, ਉੱਥੇ ਡਿਪਟੀ ਸ਼ੈਰਿਫ ਦੀਆਂ ਡਿਪਟੀ ਸੇਵਾਵਾਂ ਸਾਹਿਬ। ਜਿਹੜੀਆਂ ਉਹ ਨਿਭਾ ਰਹੇ ਸੀਗੇ। ਤੇ ਜੀ। ਜਦ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਸਰਫਰੇ ਦੇ ਦੁਆਰਾ ਉਹਨਾਂ ਦੀ ਪਿੱਠ ਪਿੱਛੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਮਾਰ ਦਿੱਤੀ ਗਈ ਤੇ ਉਹਨਾਂ ਦੀ ਜਿਹੜਾ ਉਹ ਹੱਤਿਆ ਉੱਥੇ ਕਰ ਦਿੱਤੀ ਗਈ ਸੀ। ਬਾਅਦ ਦੇ ਵਿੱਚ ਇਸ ਮੌਕੇ ਉਹਨਾਂ ਦੇ ਨਾਮ ਦੇ ਉੱਤੇ ਉੱਥੇ ਦੀ ਇੱਕ ਜਿਹੜਾ ਡਾਕਘਰ ਆ, ਉਹਨਾਂ ਦੇ ਨਾਮ ਦੇ ਉੱਤੇ ਰੈਜ਼ੋਲੂਸ਼ਨ ਪਾਸ ਕਰਕੇ ਉਹਨਾਂ ਦੇ ਨਾਮ ਤੇ ਰੱਖਿਆ ਵੀ ਗਿਆ ਹੈਗਾ ਆ। ਸੋ ਜਦੋਂ ਆਪਾਂ ਸਟਾਕਟਨ ਗੁਰਦੁਆਰਾ ਸਾਹਿਬ ਜਾਂ ਇਹਨਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਹਾਂ, ਸੋ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ, ਜਿਹੜੇ ਵੀ ਇਸ ਥਾਂ ਦੇ ਉੱਤੇ ਗਏ ਆ ਜਾਂ ਜਿਨ੍ਹਾਂ ਨੂੰ ਇਸ ਦੇ ਇਤਿਹਾਸ ਦੇ ਨਾਲ ਵਾਕਫ ਨੇ, ਜਿਨ੍ਹਾਂ ਨੂੰ ਲੰਮਾ ਸਮਾਂ ਹੋ ਗਿਆ ਹੈ, ਉਹਨਾਂ ਨੇ ਦੇਖਿਆ ਹੈ, ਸਾਰਾ ਕੁਛ ਦੇਖਿਆ ਹੋਵੇ, ਸੁਣਿਆ ਹੋਵੇ, ਤੁਸੀਂ ਵੀ ਆਪਣੇ ਜ਼ਰੂਰ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਗਦਰ ਪਾਰਟੀ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਬਾਬਾ ਜਵਾਲਾ ਸਿੰਘ ਜੀ, ਇਹਨਾਂ ਨੇ ਗਦਰ ਕਨਕਲੇਵ ਹੋਸਟ ਕੀਤਾ ਸੀ ਸੈਕਰਾਮੈਂਟੋ ਦੇ ਵਿੱਚ 13 ਦਸੰਬਰ 1913 ਨੂੰ। ਵੀ ਕਿਸ ਤਰੀਕੇ ਦੇ ਨਾਲ ਜਿਹੜੀ ਬਰਤਾਨਵੀ ਹਕੂਮਤ ਆ, ਉੱਥੋਂ ਉਹਨੂੰ ਉੱਥੋਂ ਖਦੇੜਨਾ ਆ,
ਤੇ ਉਸ ਮੁਲਕ ਨੂੰ ਜਿਹੜਾ ਆ ਉਹ ਆਜ਼ਾਦ ਕਰਵਾਉਣਾ ਆ। ਸੋ ਇਹ ਕਹਿੰਦੇ ਆ ਵੀ ਗਦਰੀ ਬਾਬੇ ਅੱਜ ਭਾਵੇਂ ਕਾਮਰੇਡ ਉਹਨਾਂ ਨੂੰ ਆਪਣੇ ਕਹਿ ਲਓ ਵੀ ਕਲਾਵੇ ਚ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਹੂੰ, ਗਦਰੀ ਹੂੰ। ਬਾਬੇ ਸਿੱਖੀ ਦੇ ਵਿੱਚ ਪਰਪੱਖ ਸੀਗੇ। ਸਿੱਖੀ ਦੇ ਨਾਲ ਜੁੜ ਕੇ ਹੀ ਬਿਲ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜੀ ਭਾਵਨਾ ਸੀਗੀ ਵੀ ਅਸੀਂ ਤਿਆਗ ਕਰਕੇ, ਇੱਥੋਂ ਸਾਰਾ ਕੁਝ ਤਿਆਗ ਕਰਕੇ ਤੇ ਉਧਰ ਜਾ ਕੇ ਮੁਲਕ ਨੂੰ ਆਜ਼ਾਦ ਜਿਹੜਾ ਆ ਉਹ ਕਰਵਾਉਣਾ ਆ। ਸੋ ਉਹਨਾਂ ਨੇ ਇਸ ਇੰਸਟੀਟਿਊਸ਼ਨ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸਕਾਲਰਸ਼ਿਪ ਪ੍ਰੋਗਰਾਮ ਮੈਰਿਟ ਬੇਸਡ ਜਿਹੜਾ ਉਹ ਬਣਾਇਆ ਸੀਗਾ, ਜਿਹਦੇ ਵਿੱਚ 6 ਵਿਦਿਆਰਥੀ ਭਾਰਤ ਤੋਂ ਜਿਹੜੇ ਉਹ ਲਿਆਂਦੇ ਗਏ ਸੀਗੇ। ਦੇ ਨਾਲ ਜਿਹੜੇ ਬਾਬਾ ਵਿਸਾਖਾ ਸਿੰਘ ਸੀਗੇ, ਉਹ ਭਾਰਤ ਨੂੰ ਗਏ ਸੀਗੇ। ਉਹਨਾਂ ਨੂੰ ਉਮਰ ਕੈਦ ਜਿਹੜੀ ਆ ਬਰਤਾਨਵੀ ਹਕੂਮਤ ਆ ਉਹਨਾਂ ਨੇ ਉਸ ਟਾਈਮ ਦੇ ਉੱਤੇ ਕੀਤੀ ਸੀਗੀ। ਉਹਨਾਂ ਦੀ ਜਿੰਨੀ ਵੀ ਪ੍ਰਾਪਰਟੀ ਸੀਗੀ, ਜਾਇਦਾਦ ਸੀ, ਉਹ ਵੀ ਜ਼ਬਤ ਜਿਹੜੀ ਉਹ ਕਰ ਲਈ ਸੀਗੀ, ਜਿਹੜੀ ਜੰਗੇ ਆਜ਼ਾਦੀ ਦੀ ਗੱਲ ਕਰਦੇ ਆ। ਤੁਸੀਂ ਦੇਖੋ ਵੀ ਉਸ ਤੋਂ ਬਾਅਦ ਦੇ ਵਿੱਚ ਜੇ ਸਿੱਖੀ 'ਚ ਪਰਪੱਖ ਸੀਗੇ ਤਾਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਐਲਾਨਿਆ ਗਿਆ ਸੀਗਾ, ਬਣਾਇਆ ਜੀ, ਗਿਆ ਸੀਗਾ ਬਿਲਕੁਲ। 1934 ਦੇ ਵਿੱਚ। ਅੱਜ ਹੂੰ, ਭਾਵੇਂ ਗਦਰੀ ਬਾਬਿਆਂ ਦੇ ਉੱਤੇ ਕਲਾਵਾ ਜਿਹੜੇ ਆ ਉਹ ਕਾਮਰੇਡ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੋਣ, ਪਰ ਜਿਹੜੇ ਇਤਿਹਾਸ ਤੋਂ ਵਾਕਿਫ ਨੇ ਉਹ ਜਾਣਦੇ ਆ ਵੀ ਇਹ ਸਿੱਖੀ ਦੇ ਵਿੱਚੋਂ ਉਪਜੀ ਹੋਈ ਜਿਹੜੀ ਗਦਰ ਲਹਿਰ ਆ, ਗਦਰ ਪਾਰਟੀ ਆ, ਉਸ ਨੂੰ ਜਿਹੜਾ ਕਮਿਊਨਿਜ਼ਮ ਆ ਉਹ ਆਪਣੇ ਅੰਦਰ ਨਹੀਂ ਸਮਾ ਸਕਦਾ। ਸਿੱਖੀ ਜਿਹੜੀ ਆ ਉਹ ਕਮਿਊਨਿਜ਼ਮ ਨੂੰ ਭਾਵੇਂ ਆਪਣੇ ਅੰਦਰ ਉਹਨਾਂ ਦੇ ਕੁਝ ਚੀਜ਼ਾਂ ਨੂੰ ਜਿਹੜੀ ਉਹ ਸਮਾ ਸਕਦੀ, ਪਰ ਸਿੱਖੀ ਉਹਦੇ ਅੰਦਰ ਨਹੀਂ ਜਿਹੜੀ ਉਹ ਸਮਾ ਸਕਦੀ। ਅੱਜ ਅਫਸੋਸ ਵਾਲੀ ਗੱਲ ਇਹ ਹੈਗੀ ਆ ਵੀ ਇਹਨਾਂ ਬਾਬਿਆਂ ਦੀ ਯਾਦ ਦੇ ਵਿੱਚ ਗਾਣੇ ਜ਼ਰੂਰ ਗਾਣ ਲਏ ਜਾਂਦੇ ਆ, ਪਰ ਇਤਿਹਾਸ ਤੋਂ, ਅਸਲੀ ਇਤਿਹਾਸ ਤੋਂ ਉਹਨਾਂ ਤੋਂ ਦੁਨੀਆ ਨੂੰ ਜਿਹੜਾ ਉਹ ਦੂਰ ਹੀ ਰੱਖਿਆ ਜਾ ਰਿਹਾ ਹੈਗਾ। ਹਾਂਜੀ, ਬਿਲਕੁਲ। ਔਰ ਰਾਜ ਜੀ, ਜੇ ਤੁਸੀਂ ਸਟੋਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗਦਰ ਲਹਿਰ ਬਾਰੇ ਮਿਊਜ਼ੀਅਮ ਬਣਿਆ, ਜੇ ਤੁਸੀਂ ਉਹਦਾ ਦੌਰਾ ਕਰੋਗੇ ਤਾਂ ਤੁਹਾਨੂੰ ਬਕਾਇਦਾ ਫੋਟੋਜ਼ ਦੇ ਜ਼ਰੀਏ ਔਰ ਬਕਾਇਦਾ ਰਿਕਾਰਡ ਦੇ ਜ਼ਰੀਏ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ-ਕਿਵੇਂ ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਚੀਜ਼ਾਂ ਨੂੰ ਮੇਨਟੇਨ ਕੀਤਾ ਹੋਇਆ ਸੀ। ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੇਸ਼ੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਇਹ ਗਦਰ ਲਹਿਰ ਦੀ ਸ਼ੁਰੂਆਤ ਹੁੰਦੀ ਹੈ, ਜਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਗਦਰ ਲਹਿਰ ਦੇ ਜਿਹੜੇ ਮੋਢੀ ਸੀਗੇ, ਉਹਨਾਂ ਨੂੰ ਉਹ ਸਿੱਖ ਭਾਈਚਾਰੇ ਤੋਂ ਆਉਂਦੇ ਸੀ, ਜਾਂ ਤੁਸੀਂ ਇਹ ਕਹਿ ਲਓ ਕਿ ਬਾਅਦ ਦੇ ਵਿੱਚ ਗਦਰ ਲਹਿਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਚੱਲਦੀ ਰਹੀ। ਪਰ ਅੱਜ ਜਿਹੜਾ ਉਹ ਤੇ ਜਿਹੜਾ ਗਲਬਾ ਵਾ, ਉਹ ਖੱਬੇ ਪੱਖੀਆਂ ਧਿਰਾਂ ਨੇ ਪਾਲਿਆ। ਹਾਲਾਂਕਿ ਵਿੱਚ ਇੱਕ ਡਿਫਰੈਂਸਿਸ ਹੋਰ ਵੀ ਆਇਆ, ਉਹ ਵੀ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਇੱਕ ਬੜੀ ਦੱਸਦਾ ਚੱਲਾਂਗਾ। ਅ, ਉਹ ਇਹ ਆਇਆ ਵੀ ਲਾਲਾ ਹਰਦਿਆਲ ਤੇ ਸੋਹਣ ਸਿੰਘ ਭਕਨਾ ਸੇਮ ਪੇਜ ਤੇ ਸੀਗੇ। ਲਾਲਾ ਹਰਦਿਆਲ ਗਦਰ ਲਹਿਰ ਦਾ ਜਿਹੜਾ ਅਖਬਾਰ ਸੀਗਾ ਗਦਰ, ਉਹਦੇ ਸੰਪਾਦਕ ਬਣਾ ਦਿੱਤੇ ਗਏ ਸੀਗੇ। ਤੇ ਉਹ ਫਿਰ ਬਾਅਦ ਦੇ ਵਿੱਚ ਉਹਨਾਂ ਬਾਰੇ ਕੁਛ ਉਹਨਾਂ ਦੀ ਆਪਣੀ ਆਈਡੀਓਲੋਜੀ ਕਨਫਲਿਕਟ ਆ ਗਿਆ, ਤੇ ਕੁਛ ਉਹ ਥੋੜਾ ਜਿਹਾ ਬ੍ਰਿਟਿਸ਼ ਸਾਮਰਾਜ ਦੀ ਪੈਰਵਾਈ ਕਰਨ ਲੱਗ ਗਏ ਸੀਗੇ। ਤਾਂ ਉਦੋਂ ਫਿਰ ਉਹਨਾਂ ਨੂੰ ਇਧਰੋਂ ਜਿਹੜਾ ਵਾ ਜਾਣਾ ਪਿਆ ਸੀ। ਬਾਅਦ ਵਿੱਚ ਦੱਸਦੇ ਆ ਕਿ ਉਹ ਜਰਮਨ ਸਾਈਡ ਪ੍ਰੋ ਜਰਮਨ ਹੋ ਚੁੱਕੇ ਸੀਗੇ। ਤੇ ਬਾਅਦ ਦੇ ਵਿੱਚ ਪਤਾ ਇਹ ਵੀ ਲੱਗਿਆ ਕਿ ਉਹ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਜਿਹੜਾ ਹਿੰਦੁਸਤਾਨ ਆ ਉਹ ਉਹਦੀ ਆਜ਼ਾਦੀ ਦੀ ਲੜਾਈ ਲੜਨੀ ਵਿਅਰਥ ਹੈ। ਖੈਰ, ਉਹ ਲੰਬੀ ਇੱਕ ਬਹਿਸ ਹੈ, ਉਹਦੇ ਚ ਆਪਾਂ ਨਹੀਂ ਪੈਣਾ ਚਾਹੁੰਦੇ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਸਾਡੇ ਗਦਰੀ ਬਾਬੇ ਸੀਗੇ, ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਖਾਸ ਗੱਲ ਉੱਥੇ ਦੇਖਣ ਨੂੰ ਇਹ ਮਿਲੀ ਵੀ ਅੱਜ ਅਸੀਂ ਆਮ ਹੀ ਡਿਸਕਸ ਕਰਦੇ ਹਾਂ ਕਿ ਤਾਨੇ ਮਾਰੇ ਜਾਂਦੇ ਆ ਮਾਈਨੋਰਟੀਜ਼ ਨੂੰ ਇੰਡੀਆ ਦੇ ਵਿੱਚ, ਜਾਂ ਮਾਈਨੋਰਟੀਜ਼ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ। ਅੱਜ ਸਿੱਖਾਂ ਨੂੰ ਬਹੁਤ ਵੱਡੀ ਜੱਦੋਜਹਿਦ ਕਰਨੀ ਪੈ ਰਹੀ ਹੈ। ਪਰ 1962 ਦੀ ਗੱਲ ਹੈ, ਜਦੋਂ ਚੀਨ ਨਾਲ ਜੰਗ ਲੱਗੀ ਸੀ, ਉਦੋਂ ਇਸੇ ਗੁਰੂ ਘਰ ਦੇ ਵਿੱਚੋਂ, ਇਸੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਭਾਰਤ ਸਰਕਾਰ ਨੂੰ ਬਕਾਇਦਾ ਫੰਡ ਦਿੱਤਾ ਗਿਆ ਸੀ, ਫੰਡ ਰੇਜ਼ ਹੋਇਆ ਸੀਗਾ। ਔਰ ਬਹੁਤ ਸ਼ਾਨਦਾਰ ਗੱਲ ਆ। ਔਰ ਜਿਹੜੀ ਅੱਜ ਆਪਾਂ ਗੱਲ ਕਰਦੇ ਹਾਂ ਕਿ ਖੱਬੇ ਪੱਖੀਆਂ ਧਿਰਾਂ ਕਾਬਜ਼ ਹੋ ਗਈਆਂ ਵਾ, ਉਹ ਬਿਲਕੁਲ ਇਹ ਤਾਂ ਹੋ ਗਈਆਂ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਨਹੀਂ, ਜਾਂ ਸੰਭਾਲ ਹੂੰ, ਕੇ ਰੱਖੀ ਰੱਖਿਆ, ਇਹਨਾਂ ਦਾ ਵਿਸਥਾਰ ਨਹੀਂ ਕੀਤਾ। ਜੇਕਰ ਅਸੀਂ ਹੂੰ, ਦੱਸਦੇ ਕਿ ਸਾਡੇ ਜਿਹੜੇ ਸ਼ਹੀਦ ਹੋਏ ਨੇ, ਸਾਡੇ ਜਿਹੜੇ ਵੱਡ ਵਡੇਰੇ ਪੁਰਖ ਹੋਏ ਨੇ, ਉਹਨਾਂ ਨੇ ਕਿਵੇਂ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਸ਼ਹੀਦਾਂ ਨੂੰ ਬਕਾਇਦਾ, ਉਹਨਾਂ ਕੋਲੇ ਪਿੰਡ ਲਿਖੇ ਹੋਏ ਆ ਕਿ ਕਿਹੜੇ ਪਿੰਡ ਦਾ ਕਿਹੜਾ ਬੰਦਾ ਸ਼ਹੀਦ ਹੈ। ਔਰ ਉਹਨਾਂ ਨੂੰ ਕੋਲੇ ਪਹਿਲੀ ਜਿਹੜੀ ਉੱਥੇ ਮਾਇਆ ਇਕੱਠੀ ਹੋਈ ਸੀ, ਰਾਸ਼ੀ ਇਕੱਠੀ ਹੋਈ ਸੀ, ਜਿਹੜੀ ਉਹ ਦੱਸੀ ਹੋਈ ਆ ਕਿ ਇੰਨੇ ਡਾਲਰ ਇਕੱਠੇ ਹੋਏ, ਇੰਨੇ ਖਰਚ ਹੋਏ, ਇੰਨੇ ਡਾਲਰ, ਇੰਨੇ ਸੈਂਟ ਕਮੇਟੀ ਕੋਲੇ ਬਚੇ ਪਏ ਆ। ਔਰ ਬਕਾਇਦਾ ਜਿਹੜਾ ਵੀ ਬੰਦਾ ਗਦਰ ਲਹਿਰ ਦਾ ਸ਼ਹੀਦ ਹੋਇਆ, ਚਾਹੇ ਉਹ ਗ੍ਰਿਫਤਾਰ ਹੋਇਆ, ਤਾਂ ਉੱਥੇ ਉਹਨਾਂ ਕੋਲੇ ਰਿਕਾਰਡ ਆ, ਜਿਹਦੇ ਰਿਕਾਰਡ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਫਲਾਂ ਬੰਦੇ ਨੂੰ ਇੰਨੇ ਪੈਸੇ ਇਕੱਠੇ ਕਰਕੇ ਫਲਾਂ ਪਿੰਡ ਦੇ ਵਿੱਚ ਭੇਜੇ ਗਏ, ਜਾਂ ਉਹ ਫਲਾਂ ਪਿੰਡ ਦਾ ਸ਼ਹੀਦ ਹੋਇਆ ਬੰਦਾ। ਇੰਨਾ ਕੁ ਰਿਕਾਰਡ ਜਿਹੜਾ ਵਾ ਉਹਦੇ ਕੋਲੇ ਹੈਗਾ ਵਾ। ਔਰ ਜੇਕਰ ਤੁਸੀਂ ਗੁਰਦੁਆਰਾ ਸਟਾਕਟਨ ਦੇ ਵਿੱਚ ਜਾਓ, ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਜਾਓਗੇ, ਤਾਂ ਉੱਥੇ ਤੁਹਾਨੂੰ ਪ੍ਰੈਸ ਮਿਲੇਗੀ, ਜਿਹੜੀ ਪ੍ਰੈਸ ਤੋਂ ਗਦਰ ਲਹਿਰ ਦਾ ਅਖਬਾਰ ਛਪਦਾ ਸੀ।
ਔਰ ਉਸ ਅਖਬਾਰ ਦੇ ਸੰਪਾਦਕ, ਸਭ ਤੋਂ ਛੋਟੀ ਉਮਰ ਦੇ ਸੰਪਾਦਕ ਕਰਤਾਰ ਸਿੰਘ ਸਰਾਭਾ ਸੀਗੇ। ਕਰਤਾਰ ਸਿੰਘ ਸਰਾਭਾ ਬਰਕਲੇ ਤੋਂ, ਮੈਨੂੰ ਹੁਣ ਐਗਜ਼ੈਕਟ ਤਾਂ ਨਹੀਂ ਪਤਾ, ਪਰ 70-80 ਮੀਲ ਦਾ ਪੈਂਡਾ ਦੱਸਦੇ ਆ, ਜੀ। ਜਿਹੜਾ ਸਟੋਕਟਨ ਗੁਰਦੁਆਰਾ ਸਾਹਿਬ ਦਾ ਹੈਗਾ ਵਾ। ਉਹ ਪੈਦਲ ਆਉਂਦੇ ਸੀਗੇ ਸੈਟਰਡੇ ਨੂੰ, ਉੱਥੇ ਕਲਾਸਾਂ ਐਵਰੀ ਲਾਉਂਦੇ ਸੀਗੇ। ਵੀਕਐਂਡ ਜਾਂਦੇ ਸੀਗੇ ਉੱਥੇ। ਜੀ। ਹਾਂਜੀ, ਤੇ ਉਹ ਆਉਂਦੇ ਸੀਗੇ ਤੇ ਉੱਥੇ ਆ ਕੇ ਆਪਦਾ ਕੰਮਕਾਰ ਕਰਦੇ ਸੀਗੇ। ਸੋ ਇੰਨਾ ਮਤਲਬ ਜੱਦੋ-ਜਹਿਦ ਦੇ ਵਿੱਚੋਂ ਇਹ ਸਾਰਾ ਜਿਹੜਾ ਆਜ਼ਾਦੀ ਦਾ ਜੰਗ ਸੀਗਾ ਉਹ ਲੜਿਆ ਗਿਆ, ਪਰ ਅੱਜ ਉਹਨਾਂ ਚੀਜ਼ਾਂ ਤੇ ਗਲਬਾ ਪੈ ਗਿਆ ਵਾ। ਅੱਜ ਅਸੀਂ ਸ਼ਹੀਦਾਂ ਨੂੰ ਵਿਚਾਰਧਾਰਕ ਤੌਰ ਤੇ ਵੰਡ ਲਿਆ ਵਾ, ਪਰ ਇਹ ਸ਼ਹੀਦ ਸਾਡੇ ਨੇ, ਸਾਡੇ 'ਚ ਹੀ ਹੋਏ ਨੇ ਤੇ ਸਾਨੂੰ ਇਹਨਾਂ ਤੇ ਮਾਣ ਕਰਨਾ ਚਾਹੀਦਾ ਹੈ। ਜੀ। ਬਿਲਕੁਲ, ਸੋ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਜਿਹੜਾ ਇਹ ਗਦਰੀ ਬਾਬਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਗੁਰਦੁਆਰਾ ਸਾਹਿਬ ਸਟਾਕਟਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਉਸਦਾ ਕੀ ਮਾਣਮੱਤਾ ਇਤਿਹਾਸ ਰਿਹਾ, ਕੀ ਉਸਦੀ ਥਾਂ ਹੈਗੀ ਆ ਇੱਕ ਸਿੱਖ ਇਤਿਹਾਸ ਦੇ ਵਿੱਚ ਵੀ ਤੇ ਅਮਰੀਕਾ ਦੇ ਵਿੱਚ ਸਿੱਖਾਂ ਦੇ ਇਤਿਹਾਸ ਦੇ ਵਿੱਚ ਵੀ। ਕਰਤਾਰ ਸਿੰਘ ਸਰਾਭਾ ਹੁਣਾਂ ਦੀ ਤੁਸੀਂ ਗੱਲ ਕੀਤੀ, ਕਹਿੰਦੇ 15 ਸਾਲ ਦੇ ਸੀਗੇ ਜਦੋਂ ਉਹ ਗਦਰ ਪਾਰਟੀ ਦੇ ਮੈਂਬਰ ਬਣੇ। ਹੁਣ ਤੁਸੀਂ ਦੇਖੋ ਵੀ ਗਦਰੀ ਬਾਬੇ ਸਿੱਖੀ ਦੇ ਵਿੱਚ ਪ੍ਰਪੇਖ ਹੀ ਹੋਣਗੇ, ਜਿਹੜਾ ਉਹਨਾਂ ਨੇ ਸਕਾਲਰਸ਼ਿਪ ਦਾ ਨਾਮ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ ਜਿਹੜੀ ਉਹ ਰੱਖਿਆ ਹੋਊਗਾ, ਨਹੀਂ ਹਾਂਜੀ। ਤਾਂ ਉਹਨਾਂ ਨੂੰ ਕੀ ਇਸ ਚੀਜ਼ ਦੇ ਨਾਲ ਜਿਹੜਾ ਉਹ ਮਤਲਬ ਹੋਣਾ ਸੀਗਾ। ਅਸਟੋਰੀਆ ਸ਼ਹਿਰ ਪੈਂਦਾ ਆ ਓਰੇਗਨ ਦੇ ਵਿੱਚ। ਜਦੋਂ ਪ੍ਰਵੀਨ ਜੀ ਸ਼ੁਰੂਆਤੀ ਦੌਰ ਦੇ ਵਿੱਚ ਗਦਰੀ ਬਾਬਿਆਂ ਦਾ ਇਤਿਹਾਸ ਲਿਖਿਆ ਜਾ ਰਿਹਾ ਸੀਗਾ, ਹੂੰ। ਸ਼ਾਇਦ ਲਿਖਣ ਦੇ ਵਿੱਚ, ਕਹਿਣ ਦੇ ਵਿੱਚ ਕਿਸੇ ਨੂੰ ਕਿਤੇ ਕੋਈ ਕਹਿ ਲਓ ਵੀ ਗਲਤੀ ਲੱਗ ਗਈ। ਅਸਟੋਰੀਆ ਨੂੰ ਵਿਕਟੋਰੀਆ ਪੜ੍ਹਿਆ ਗਿਆ ਸ਼ੁਰੂ 'ਚ। ਠੀਕ ਆ। ਉਦੋਂ ਉਹਨਾਂ ਨੂੰ ਲੱਗਾ ਵੀ ਸ਼ਾਇਦ ਜਿਹੜਾ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਗਾ, ਕੈਨੇਡਾ 'ਚ ਹੈਗਾ ਆ, ਉੱਥੇ ਜਿਹੜੇ ਇਹ ਗਏ ਸੀਗੇ ਪਹਿਲਾਂ। ਪਰ ਇਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਅਸਟੋਰੀਆ ਸ਼ਹਿਰ ਓਰੇਗਨ ਪੋਰਟਲੈਂਡ ਦੇ ਲਾਗੇ ਆ, ਬਿਲਕੁਲ 101 ਦੇ ਨਾਲ। ਇਹ ਇੱਕ ਪੋਰਟ ਬੰਦਰਗਾਹ ਵਾਲਾ ਜਿਹੜਾ ਸ਼ਹਿਰ ਮੰਨਿਆ ਜਾਂਦਾ ਆ। ਦਸੰਬਰ 1912 ਦੇ ਵਿੱਚ ਜਿਹੜੇ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਾਲ ਕਰਤਾਰ ਸਿੰਘ ਸਰਾਭਾ, ਉਹਨਾਂ ਦੀ ਮੁਲਾਕਾਤ ਹੁੰਦੀ ਆ। ਸਮੁੰਦਰੀ ਜਹਾਜ਼ ਦੇ ਜ਼ਰੀਏ ਜੁਲਾਈ 1912 ਦੇ ਵਿੱਚ ਅਮਰੀਕਾ 'ਚ ਦਾਖਲ ਹੁੰਦੇ ਆ ਕਰਤਾਰ ਸਿੰਘ ਸਰਾਭਾ। ਜੀ। ਜਿਹੜਾ ਇਹ ਲੁਧਿਆਣੇ ਦੇ ਨਜ਼ਦੀਕ ਇਹਨਾਂ ਦਾ ਜਿਹੜਾ ਉਹ ਪਿੰਡ ਹੈਗਾ ਆ। ਸੋ ਉਹ ਤੋਂ ਬਾਅਦ ਦੇ ਵਿੱਚ ਯੂਨੀਵਰਸਿਟੀ ਆਫ ਬਰਕਲੀ ਦੇ ਵਿੱਚ ਪੜ੍ਹਦੇ ਆ। ਕਈ ਥਾਵਾਂ ਦੇ ਉੱਤੇ ਐਵੀਡੈਂਸ ਕਈ ਤਰੀਕੇ ਦਾ ਜਿਹੜਾ ਇਸ ਦੇ ਬਾਬਤ ਮਿਲਦਾ ਆ, ਪਰ ਇਹ ਕਹਿੰਦੇ ਆ ਵੀ ਨੋਟ ਮਿਲਦਾ ਆ ਵੀ ਜਵਾਲਾ ਸਿੰਘ ਹੁਣਾਂ ਨੂੰ ਇਹ ਅਸਟੋਰੀਆ ਓਰੇਗਨ ਦੇ ਵਿੱਚ ਮਿਲੇ ਸੀ। ਕੁਛ ਸਾਲ ਪਹਿਲਾਂ ਅਸਟੋਰੀਆ ਓਰੇਗਨ ਦੇ ਵਿੱਚ ਸਿੱਖਾਂ ਦੇ ਬਾਬਤ ਇੱਕ ਪ੍ਰੋਗਰਾਮ ਵੀ ਜਿਹੜਾ ਉਹ ਕੀਤਾ ਗਿਆ। ਉਸ ਇਤਿਹਾਸ ਨੂੰ ਜਿਹੜਾ ਉਹ ਯਾਦ ਕੀਤਾ ਗਿਆ ਵੀ ਓਰੇਗਨ ਦਾ ਇਹ ਜਿਹੜਾ ਸ਼ਹਿਰ ਆ, ਸਿੱਖ ਇਤਿਹਾਸ ਦੇ ਲਈ, ਅਮਰੀਕਨ ਸਿੱਖ ਇਤਿਹਾਸ ਦੇ ਲਈ ਬਹੁਤ ਅਹਿਮ ਥਾਂ ਜਿਹੜੀ ਉਹ ਮੰਨੀ ਜਾਂਦੀ ਹੈਗੀ ਆ। ਫਿਨਿਸ਼ ਸੋਸ਼ਲਿਸਟ ਹਾਲ ਉੱਥੇ ਇੱਕ ਹੈਗਾ ਆ ਸ਼ਹਿਰ ਦਾ। 1913 ਦੇ ਵਿੱਚ ਕਹਿੰਦੇ ਆ ਵੀ ਇੱਥੇ ਗਦਰ ਪਾਰਟੀ, ਇਹ ਗੱਲ ਕਹਿਣ ਦੇ ਵਿੱਚ ਉੱਥੇ ਆਉਂਦੀ ਆ ਵੀ ਗਦਰ ਪਾਰਟੀ ਫਾਊਂਡ ਕੀਤੀ ਗਈ ਸੀ ਉਸ ਥਾਂ ਦੇ ਉੱਤੇ, ਜੀ। ਅਸਟੋਰੀਆ ਓਰੇਗਨ ਦੇ ਵਿੱਚ, ਉੱਥੇ ਜਿਹੜਾ ਫਿਨਿਸ਼ ਸੋਸ਼ਲਿਸਟ ਹਾਲ ਹੈਗਾ ਆ। ਪਰ ਕਹਿੰਦੇ ਆ ਵੀ ਕਿਤੇ ਨਾ ਕਿਤੇ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਉਥੋਂ ਇਹ ਚੀਜ਼ ਉੱਡ ਗਈ। ਮਾਡਰਨ ਡੇ ਜਿਹੜੇ ਅੱਜ ਦੇ ਐਸਟੋਰੀਅਨਸ ਉੱਥੇ ਰਹਿੰਦੇ ਆ, ਜਾਂ ਕੁਛ ਕੁ ਜੇ ਕੋਈ ਵੀ ਭਾਰਤੀ ਮੂਲ ਦਾ ਜਾਂ ਪੰਜਾਬੀ ਕੋਈ ਉੱਥੇ ਰਹਿੰਦਾ ਆ, ਉਹਨਾਂ ਨੂੰ ਸ਼ਾਇਦ ਇਸ ਦੇ ਬਾਰੇ ਨਾ ਪਤਾ ਹੋਵੇ। ਅਸਟੋਰੀਆ ਦਾ ਐਲਡਰ ਬਰੁਕ ਨੇਬਰਹੁੱਡ ਇਲਾਕਾ ਆਉਂਦਾ ਆ, ਜਿੱਥੇ ਗਦਰ ਪਾਰਟੀ ਤੇ ਉਹਨਾਂ ਦੇ ਜਿਹੜੇ ਇਹ ਵਰਕਰ ਆ, ਉਸ ਥਾਂ ਦੇ ਉੱਤੇ ਰਹਿੰਦੇ ਸੀਗੇ। ਸੋ ਹੁਣ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਕਹਿੰਦੇ ਆ ਵੀ ਇੱਕ ਨਵਾਂ ਸਾਈਨ ਆ ਅਸਟੋਰੀਆ ਦੇ ਵਿੱਚ ਲਗਾਇਆ ਗਿਆ ਹੈਗਾ ਆ, ਓਰੇਗਨ ਦੇ ਵਿੱਚ ਵੈਸਟ ਕੋਸਟ ਦੇ ਉੱਤੇ, ਇਸੇ ਹੀ ਇਤਿਹਾਸ ਨੂੰ ਜਿਹੜਾ ਉਹ ਯਾਦ ਕਰਦੇ ਹੋਏ। ਸੋ ਤੁਸੀਂ ਦੇਖੋ ਪ੍ਰਵੀਨ ਜੀ ਵੀ ਕਿਸ ਤਰੀਕੇ ਦੇ ਨਾਲ ਇਹ ਅਹਿਮ ਗੱਲਾਂ, ਅਹਿਮ ਚੀਜ਼ਾਂ ਆ। ਅਮਰੀਕਾ ਦੇ ਵਿੱਚ ਆਪਾਂ ਜਿਸ ਤੱਟ ਦੇ ਉੱਤੇ ਰਹਿੰਦੇ ਆ, ਉੱਥੇ ਕਈ ਥਾਵਾਂ ਦੇ ਨਾਲ ਅਹਿਮ ਚੀਜ਼ਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਆ। ਗਦਰ ਪਾਰਟੀ ਜਿਹੜੀ ਆ ਉਹ ਸਟਾਕਟਨ ਦੇ ਨਾਲ ਕਈ ਹੋਰ ਥਾਵਾਂ ਤੇ ਵੀ ਉਸਦੇ ਛੋਟੇ-ਛੋਟੇ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਹਾਂਜੀ, ਬਿਲਕੁਲ ਰਾਜ ਜੀ। ਔਰ ਦੂਜੀ ਗੱਲ ਇਹ ਆ ਵੀ ਮੈਂ ਨਾ ਗੱਲਾਂ-ਗੱਲਾਂ ਦੇ ਵਿੱਚ ਜ਼ਿਕਰ ਕੀਤਾ ਸੀਗਾ ਪੱਖਰ ਸਿੰਘ ਗਿੱਲ ਦਾ। ਪੱਖਰ ਸਿੰਘ ਗਿੱਲ ਦੇ ਬਾਰੇ ਕਿਹਾ ਜਾਂਦਾ ਵੀ ਉਹ ਬੜੇ ਧੜੱਲੇਦਾਰ ਤੇ ਬੜੇ ਅ,
ਸਰੀਰਕ ਸਮਰੱਥਾ ਵਾਲੇ ਸੀਗੇ ਇਨਸਾਨ। ਹੋਇਆ ਕੀ ਵੀ ਜਦੋਂ ਇਹ ਦੌਰ ਸੀਗਾ 1900 ਦਾ, ਜਿਹੜੀ 20ਵੀਂ ਸਦੀ ਦੀ ਸ਼ੁਰੂਆਤ, ਜਦੋਂ 1905-7 ਦੀ ਗੱਲਾਂ ਨੇ ਇਹ ਸਾਰੀਆਂ, ਤਾਂ ਉਦੋਂ ਡਿਸਕ੍ਰਿਮੀਨੇਸ਼ਨ ਤੇ ਹੋਰ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਸੀਗੀਆਂ। ਔਰ ਦੂਜੀ ਗੱਲ ਇਹ ਹੈ ਵੀ 1880 ਤੋਂ ਹੀ ਜਿਹੜੇ ਸਿੱਖ ਆ ਇੱਧਰ ਆਉਣੇ ਸ਼ੁਰੂ ਹੋ ਗਏ ਸੀਗੇ, ਹੌਲੀ 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 ਹੌਲੀ। ਤੇ ਪਰ ਜਿਹੜੀਆਂ ਚੀਜ਼ਾਂ ਸੀਗੀਆਂ ਕਿ ਇੱਕ ਦੂਜੇ ਨਾਲ ਨਸਲ ਦੀ ਨਫ਼ਰਤ ਜਾਂ ਇਹ ਚੀਜ਼ਾਂ ਸੀਗੀਆਂ, ਤਾਂ ਉਹ ਉਹਨਾਂ ਟਾਈਮਾਂ ਦੇ ਵਿੱਚ ਖੇਤੀ ਦੇ ਇੱਕ ਬਹੁਤ ਮੰਨੇ ਪ੍ਰਮੰਨੇ ਜਿਹੜੇ ਆ ਕਿਸਾਨ, ਜਾਂ ਇੱਕ ਆਸੇ ਪਾਸੇ ਉਹਨਾਂ ਦਾ ਹੋਲਡ ਸੀਗਾ ਪਾਖਰ ਸਿੰਘ ਗਿੱਲ ਹੋਰਾਂ ਦਾ। ਉਹਨਾਂ ਨੇ ਇੱਕ ਵਾਰੀ 2 ਅੰਗਰੇਜ਼ਾਂ ਦੇ ਨਾਲ ਜਿਹੜਾ ਵਾ ਉਹ ਆਪਣੀ ਸਾਂਝ ਕਰ ਲਈ, ਜਾਂ ਕਹਿ ਲਓ ਕਿ ਉਹਨਾਂ ਦੇ ਨਾਲ ਸਾਂਝਾ ਕਾਰੋਬਾਰ ਕਰ ਲਿਆ। ਪਰ ਡਿਸਕ੍ਰਿਮੀਨੇਸ਼ਨ ਹੋਣ ਕਰਕੇ, ਭੇਦਭਾਵ ਹੋਣ ਕਰਕੇ, ਵਿਤਕਰਾ ਹੋਣ ਕਰਕੇ ਉਹਨਾਂ ਨੂੰ ਉਨੀ ਉਜਰਤ ਨਹੀਂ ਮਿਲੀ ਜਿੰਨੀ ਉਹ ਚਾਹੁੰਦੇ ਸੀ। ਬਾਅਦ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਤੁਸੀਂ ਲੇਬਰ ਜੋਗੇ ਜਿਹੜੇ ਪੈਸੇ ਉਹ ਦੇ ਦਿਓ। ਤੇ ਪਰ ਉਹਨਾਂ ਨੇ ਜਿਹੜੇ ਉਹਨਾਂ ਦੇ ਸਾਂਝੀਵਾਲ ਸੀਗੇ, ਜਾਂ ਉਹਨਾਂ ਦੇ ਜਿਹੜੇ ਹਿੱਸੇਦਾਰ ਸੀਗੇ ਬਿਜ਼ਨਸ ਦੇ ਵਿੱਚ, ਤਾਂ ਉਹਨਾਂ ਨੇ ਉਹ ਪੈਸੇ ਉਹਦੇ ਨਹੀਂ ਦਿੱਤੇ। ਤੇ ਬਾਅਦ ਦੇ ਵਿੱਚ ਕੀ ਹੋਇਆ ਵੀ ਪਾਖਰ ਸਿੰਘ ਗਿੱਲ ਦੇ ਨਾਲ ਇੰਨਾ ਕੁਛ ਹੋਇਆ ਕਿ ਉਹਨਾਂ ਨੇ ਇੱਕ ਬੰਦੇ ਨੂੰ ਸੋਧਾ ਹੀ ਲਾਤਾ, ਯਾਨੀ ਕਿ ਪੰਜਾਬੀ ਦੇ ਵਿੱਚ ਆਪਾਂ ਕਹਿ ਲਈਏ। ਹੂੰ, ਬਾਅਦ ਦੇ ਵਿੱਚ ਉਹ ਘਰੇ ਜਾਂਦੇ ਤੇ ਉੱਥੇ ਉਹਨਾਂ ਦੀ, ਜਿਹਨੂੰ ਸੋਧਾ ਲਾਇਆ ਸੀ, ਉਹਦੀ ਇੱਕ ਪਤਨੀ ਸੀਗੀ ਤੇ ਉਹ ਪ੍ਰੈਗਨੈਂਟ ਸੀ। ਤੇ ਉਹਨੇ, ਪਾਖਰ ਸਿੰਘ ਗਿੱਲ ਗੁੱਸੇ ਦੇ ਵਿੱਚ ਸੀਗੇ ਤੇ ਉਹਨੇ ਦੱਸਿਆ ਕਿ ਮੈਂ ਪ੍ਰੈਗਨੈਂਟ ਹੈ, ਮੇਰੇ ਬੱਚਾ ਹੋਣ ਵਾਲਾ। ਤੇ ਪਾਖਰ ਸਿੰਘ ਗਿੱਲ ਉੱਥੋਂ ਮੁੜ ਆਏ। ਉਹਨੂੰ ਮਤਲਬ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਉਹਨਾਂ ਨੇ, ਉਸ ਲੇਡੀ ਨੂੰ। ਉਹਦੇ ਜਵਾਕ ਹੋਣ ਵਾਲਾ ਸੀਗਾ। ਮੁੜਿਆ ਤੇ ਫਿਰ ਦੂਜਾ ਬੰਦਾ ਟੱਕਰ ਗਿਆ, ਦੂਜੇ ਬੰਦੇ ਨੂੰ ਉਹਨਾਂ ਨੇ ਦੱਸਿਆ, ਤੇ ਅਖੀਰ ਕੀ ਹੋਇਆ ਵੀ ਪਾਖਰ ਸਿੰਘ ਗਿੱਲ ਨੂੰ ਅਰੈਸਟ ਕਰ ਲਿਆ ਗਿਆ। ਅਰੈਸਟ ਕਰਕੇ ਉਹਨਾਂ ਦਾ ਜਿਹੜੀ ਆ ਟ੍ਰਾਇਲ ਚੱਲਿਆ, ਸਾਰਾ ਕੁਛ ਚੱਲਿਆ। ਤੇ ਪਰ ਅਖੀਰ ਤੱਕ ਉਹਨਾਂ ਨੂੰ ਜੱਦੋਜਹਿਦ ਇੰਨੀ ਕਰਨੀ ਪਈ। ਬਾਅਦ ਵਿੱਚ ਦੱਸਦੇ ਆ ਵੀ ਉਹਨਾਂ ਦਾ ਸਜ਼ਾ ਸੁਣਾਉਣ ਵਾਲੇ ਜੱਜ ਦੇ ਨਾਲ ਵੀ ਡਿਸਪਿਊਟ ਜਿਹੜਾ ਉਹ ਹੋ ਗਿਆ ਸੀਗਾ। ਸੋ ਇਹ ਅੱਜ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ, ਜੋ ਜਿਵੇਂ ਵਿਚਰ ਰਹੇ ਹਾਂ, ਇੱਥੇ ਤੱਕ ਆਉਣ ਦਾ ਦੌਰ ਸੁਖਾਲਾ ਨਹੀਂ ਸੀਗਾ। ਸਾਡੇ ਭਾਈਚਾਰੇ ਚੋਂ, ਸਾਡੇ ਬਜ਼ੁਰਗਾਂ ਚੋਂ, ਸਾਡੇ ਵੱਡ ਵਡੇਰਿਆਂ ਨੇ ਬਹੁਤ ਵੱਡੀਆਂ ਜੱਦੋਜਹਿਦ ਕਰਕੇ, ਕੁਰਬਾਨੀਆਂ ਕਰਕੇ, ਬਹੁਤ ਤਸੀਹੇ ਝੱਲ ਕੇ, ਔਰ ਬਹੁਤ ਸਾਰਾ ਭੇਦਭਾਵ, ਵਿਤਕਰਾ ਝੱਲ ਕੇ ਇਸ ਮੁਕਾਮ ਤੇ ਅੱਜ ਅਸੀਂ ਬੈਠੇ ਹਾਂ। ਪਰ ਇਹ ਮੁਕਾਮ ਉਹਨਾਂ ਲੋਕਾਂ ਦੀ ਦੇਣ ਆ ਜਿਹੜੇ ਅੱਜ ਤੋਂ 30 ਸਾਲ ਪਹਿਲਾਂ, ਜਿਨ੍ਹਾਂ ਨੇ ਅਮਰੀਕਾ ਦੀ ਧਰਤੀ ਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਸਿਰਫ ਇਕੱਲਾ ਫਾਈਨੈਂਸ਼ੀਅਲੀ ਨਹੀਂ ਕੀਤਾ, ਉਹਨਾਂ ਨੇ ਦੇਸ਼ ਲਈ ਕੀਤਾ, ਸੋਸ਼ਲੀ ਸੰਘਰਸ਼ ਕੀਤਾ ਉਹਨਾਂ ਨੇ। ਜੀ। ਜੀ, ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਆਪਣੇ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਗਦਰੀ ਬਾਬਿਆਂ ਦੇ ਮੁਤੱਲਕ, ਗੁਰਦੁਆਰਾ ਸਾਹਿਬ ਸਟਾਕਟਨ ਦੇ ਇਤਿਹਾਸ ਦੇ ਨਾਲ ਮੁਤੱਲਕ, ਤਾਂ ਤੁਸੀਂ ਸਾਂਝੇ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200 ਤੇ ਆਪਣੇ ਨਾਲ ਪ੍ਰਵੀਨ ਜੀ ਕਾਲਰ ਜੁੜੇ ਨੇ। ਜੀ, ਜੀ, ਆਪਣੇ ਨਾਲ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ। ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਉਹ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ। ਤੇ ਬਹੁਤ ਵਧੀਆ ਤੁਸੀਂ ਸ਼ੋਅ ਲੈ ਕੇ ਆਏ ਹੋ। ਪ੍ਰੋਬਲਮ ਕੀ ਆ ਵੀ ਦੇਖੋ, ਜਿਹੜਾ ਸਾਡੇ ਬਿਲਕੁਲ ਲਾਗੇ ਇਤਿਹਾਸ ਆ ਜੀ, ਤੇ ਆਪਾਂ ਸਾਰਾ ਕੁਝ ਸਾਂਭੀ ਬੈਠੇ ਆ। ਆਪਾਂ ਕਈ ਵਾਰੀ ਗੁਰਦੁਆਰਾ ਸਾਹਿਬ ਜਾਂਦੇ ਆ, ਮੱਥਾ ਟੇਕ ਕੇ ਪ੍ਰਸ਼ਾਦਾ ਛਕ ਕੇ ਆ ਜਾਂਦੇ, ਉੱਧਰ ਦੇਖਦੇ ਨਹੀਂ। ਤੇ ਜਿਹੜੇ 110 ਸਾਲ 15 ਸਾਲ ਪਹਿਲਾਂ ਆਪਣੇ ਬਜ਼ੁਰਗ ਆਏ ਸੀ, ਕੁਛ ਸੈਂਟਾਂ ਦੇ ਕੰਮ ਕਰਦੇ ਸੀ, ਘੋੜਿਆਂ ਦੇ ਤਵੇਲਿਆਂ 'ਚ ਰਹਿੰਦੇ ਸੀ, ਕਿਉਂਕਿ ਹੋਰ ਜਗ੍ਹਾ ਤਾਂ ਉਹਨੂੰ ਰਹਿਣ ਨੂੰ ਨਹੀਂ ਦਿੰਦੇ ਸੀ। ਤੇ ਉਸ ਟਾਈਮ ਵੀ ਉਹ ਪੈਸੇ ਇਕੱਠੇ ਕਰਕੇ ਉਹਨਾਂ ਨੇ ਕਿੱਡੀ ਵੱਡੀ ਜਿਹੜੀ ਆ ਮੂਵਮੈਂਟ ਲੜੀ ਇੰਡੀਆ ਨੂੰ ਆਜ਼ਾਦ ਕਰਾਉਣ ਦੇ ਲਈ। ਤੇ ਬਾਅਦ 'ਚ ਜੋ ਕੁਛ ਹੋਇਆ ਉਹ ਸਾਨੂੰ ਪਤਾ ਹੀ ਆ, ਪਰ ਉਹਨਾਂ ਦੀ ਜਿਹੜੀ ਸੋਚ ਉਹ ਬਹੁਤ ਸੱਚੀ ਸੀ। ਤੇ ਉਹਨਾਂ ਨੇ ਘਰ ਖਰੀਦੇ ਜਿੱਥੇ ਕਿ ਯੂਨੀਵਰਸਿਟੀ ਦੇ ਸਟੂਡੈਂਟ ਜਾ ਕੇ ਰਹਿ ਸਕਣ, ਬਰਕਲੇ। ਫਿਰ ਜਿਸ ਤਰ੍ਹਾਂ ਕਿੰਨੀ ਵਧੀਆ ਜਿਹੜੀ ਡਾਕੂਮੈਂਟਰੀ ਬਣਾਈ ਹੈ ਪੰਜਾਬੀ ਜਿਹੜੀ USA ਨੇ, ਉਹ ਅੱਜ ਹੀ ਆਪਾਂ ਚਾੜੀ ਆ ਫੇਸਬੁੱਕ, YouTube ਤੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਉਹਨੂੰ ਦੇਖਿਓ ਜ਼ਰੂਰ। ਬਹੁਤ ਕੁਛ ਵੀ ਉਸ ਟਾਈਮ ਦੇ ਉੱਤੇ ਜਿਹੜੇ ਰਜਿਸਟਰ ਸੀ ਉਹਨਾਂ ਦੇ ਵੀ ਕਿੰਨੇ ਪੈਸੇ ਕਿਸ ਨੇ ਦਿੱਤੇ, ਇੰਨਾ ਵਧੀਆ ਜਿਹੜਾ ਉਹਨਾਂ ਨੇ ਇਤਿਹਾਸ ਸਾਂਭਿਆ। ਤੇ ਉਸ ਟਾਈਮ ਤੇ ਹਰ ਰੋਜ਼ ਇੰਗਲਿਸ਼ ਦੇ ਵਿੱਚ ਹੁਕਮਨਾਮਾ ਸਾਹਿਬ ਉਹ ਰਜਿਸਟਰ 'ਚ ਲਿਖਦੇ ਸੀ, ਉਹਦੀ ਫਿਰ ਟਰਾਂਸਲੇਸ਼ਨ ਹੁੰਦੀ ਸੀ। ਸੋ ਉਹਨਾਂ ਦਾ ਪੜ੍ਹੇ ਲਿਖੇ ਬੰਦੇ ਵੀ ਸੀ ਸਾਰੇ। ਸੋ ਇਹ ਜਿਹੜਾ ਇਤਿਹਾਸ ਆ ਬਿਲਕੁਲ ਸਾਡੇ ਸਾਹਮਣੇ ਆ, ਸਾਡੇ ਅੱਖਾਂ ਦੇ ਸਾਹਮਣੇ ਆ। ਇਹਨੂੰ ਦੇਖਣਾ ਚਾਹੀਦਾ, ਕਿਉਂਕਿ ਇਹਦਾ ਅੱਜ ਸ਼ੋਅ ਲਿਆਉਣ ਦਾ ਮਕਸਦ ਵੀ ਇਹੀ ਆ ਵੀ ਐਤਵਾਰ ਨੂੰ ਨਗਰ ਕੀਰਤਨ ਆ ਗੁਰਦੁਆਰਾ ਸਾਹਿਬ ਜਿਹੜਾ ਵਿਸਾਖੀ ਦੇ ਸੰਬੰਧ ਦੇ ਵਿੱਚ। ਤੇ ਜਿਹੜੇ ਜਿੰਨਿਆਂ ਨੇ ਜਾਣਾ, ਪ੍ਰਸ਼ਾਦੇ ਤਾਂ ਛਕਣੇ ਹੀ ਆ। ਆਪਾਂ ਨਗਰ ਕੀਰਤਨ 'ਚ ਵੀ ਹਿੱਸਾ ਲੈਣਾ ਜ਼ਰੂਰ। ਉਹ ਜਿਹੜਾ ਗਦਰੀ ਬਾਬਿਆਂ ਦਾ ਹਾਲ ਆ, ਉੱਥੇ ਜਿਹੜੀ ਪ੍ਰੈਸ ਪਈ ਆ, ਜਿਹੜੀ ਉਹਨਾਂ ਨੇ ਲੋਕਰ ਵੱਡਾ ਪਿਆ ਆ, ਹੋਰ ਬਹੁਤ ਸਾਰੀਆਂ ਪੁਰਾਣੀਆਂ ਪਿਕਚਰ, ਉਹ ਜ਼ਰੂਰ ਦੇਖ ਕੇ ਆਇਓ। ਤੇ ਬਾਕੀ ਜਦੋਂ ਫੇਰ ਕਿਤੇ ਨਗਰ ਕੀਰਤਨ ਤੋਂ ਬਿਨਾਂ, ਕਿਉਂਕਿ ਸੰਗਤ ਬਹੁਤ ਹੁੰਦੀ ਆ, ਤੇ ਕਮੇਟੀ ਨੇ ਬਹੁਤ ਵਧੀਆ ਜਿਹੜੇ ਆ ਡਾਕੂਮੈਂਟ ਸਾਰੇ ਰਜਿਸਟਰ ਜਿਹੜੇ ਆ
1910 ਤੋਂ ਲੈ ਕੇ ਕੱਲਾ ਸਾਲ ਦਾ ਉਹ ਸਾਂਭੇ ਹੋਏ ਆ, ਉਹ ਦੇਖ ਕੇ ਆਇਓ ਤੇ ਕਿਸ ਤਰ੍ਹਾਂ ਜਿਹੜਾ ਆਪਣੇ ਬਜ਼ੁਰਗਾਂ ਨੇ ਜਿਹੜਾ ਆਪਣਾ ਸਾਰਾ ਕੁਝ ਉਹ ਸਾਡੇ ਲਈ ਨਿਸ਼ਾਵਰ ਕੀਤਾ। ਜੀ ਜੀ ਸੋ ਬਿਲਕੁਲ, ਸੋ ਇਸ ਆਉਂਦੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 17 ਤਰੀਕ ਨੂੰ ਜਿਹੜਾ ਆ ਉੱਥੇ ਨਗਰ ਕੀਰਤਨ ਸਜਾਇਆ ਜਾਣਾ ਆ ਵਿਸਾਖੀ ਦੇ ਸੰਬੰਧ ਦੇ ਵਿੱਚ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਤੋਂ। ਸੋ ਜ਼ਰੂਰ ਹੁਮ ਹੁਮਾ ਕੇ ਤੁਸੀਂ ਉੱਥੇ ਪਹੁੰਚਿਓ ਤੇ ਧੰਨਵਾਦ ਹਰਜੋਤ ਸਿੰਘ ਜੀ, ਧੰਨਵਾਦ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408 272 5200 408272 5200 ਤੇ ਆਪਾਂ ਪ੍ਰਵੀਨ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਗਦਰੀ ਬਾਬਿਆਂ ਦੇ ਇਤਿਹਾਸ ਦੇ ਵਿੱਚ ਆਪਾਂ ਇਦਾਂ ਹੀ ਘੋਖ ਕਰਦੇ ਰਵਾਂਗੇ, ਜਾਣੂ ਕਰਵਾਉਂਦੇ ਰਵਾਂਗੇ ਜੀ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 020671197. All loans are subject to credit and underwriting approval. Zender Mortgage, Zender Mortgage। ਕੈਲ ਪਾਰਟਸ, ਕੈਲ ਟਾਇਰਸ, ਜ਼ੈਂਡਰ ਕੈਪੀਟਲ ਐਂਡ ਲੋਡ ਸਟਾਪ ਪੇਸ਼ ਕਰਦੇ ਹਨ ਅਮਰੀਕਨ ਟਰੱਕਿੰਗ ਸ਼ੋ 15 ਅਤੇ 16 ਅਪ੍ਰੈਲ ਨੂੰ ਫ੍ਰੈਜ਼ਨੋ ਫੇਅਰ ਗਰਾਊਂਡਸ ਵਿੱਚ। ਇੱਥੇ ਤੁਹਾਨੂੰ ਮਿਲੇਗੀ ਟਰੱਕਿੰਗ ਬਾਰੇ ਬਹੁਤ ਸਾਰੀ ਜਾਣਕਾਰੀ, ਜਿਵੇਂ ਕਿ ਇੰਸ਼ੋਰੈਂਸ, ਟਰੱਕਿੰਗ ਸੌਫਟਵੇਅਰ, ਫਿਊਲ ਕਾਰਡ, ਟਰੱਕ ਲੋਨ, ਟਰੱਕ ਟਾਇਰਸ ਅਤੇ ELDV। ਚਾਹ ਨਾਲ ਸ਼ਿੰਗਾਰੇ ਆਪਣੇ ਟਰੱਕ ਨੂੰ ਸ਼ੋ ਐਂਡ ਸ਼ਾਈਨ ਵਿੱਚ ਫ੍ਰੀ ਰਜਿਸਟਰ ਕਰਵਾਓ। ਲੰਬੀਆਂ ਲਾਈਨਾਂ ਤੋਂ ਬਚਣ ਲਈ ਅੱਜ ਹੀ ਫ੍ਰੀ ਰਜਿਸਟਰ ਕਰੋ americantruckingshow.com ਤੇ। ਬੂਥ ਰਿਜ਼ਰਵ ਕਰਾਉਣ ਲਈ ਅੱਜ ਹੀ ਰਮਨ ਢਿੱਲੋਂ ਨੂੰ ਕਾਲ ਜਾਂ ਟੈਕਸਟ ਕਰੋ 5597018000। Supported by North American Punjabi Trucking Association. ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408272 2500।
ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਸਾਂਝੀ ਸਾਥ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਜੀ। ਜਿੰਨੇ ਵੀ ਦਰਸ਼ਕ ਵੇਖ ਰਹੇ ਨੇ, ਸਰੋਤੇ ਸੁਣ ਰਹੇ ਨੇ, ਸਾਰਿਆਂ ਨੂੰ ਫੇਰ ਇੱਕ ਵਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤੇ ਅੱਜ ਗੱਲਬਾਤ ਚੱਲ ਰਹੀ ਹੈ ਗਦਰੀ ਬਾਬਿਆਂ ਦੀ, ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਦੀ, ਨਾਲ ਦੇ ਨਾਲ ਜਿੱਥੇ ਕਿ ਆਉਂਦੇ ਐਤਵਾਰ ਨੂੰ ਨਗਰ ਕੀਰਤਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਉਹ ਸਜਾਇਆ ਜਾਣਾ ਹੈ। ਸੋ ਆਪ ਸਭ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਵੀ ਜ਼ਰੂਰ ਹੁਮ ਹੁਮਾ ਕੇ ਪਹੁੰਚੋ। ਅਗਲੀ ਇਸੇ ਦੇ ਨਾਲ ਪ੍ਰਵੀਨ ਜੀ ਜੇ ਆਪਾਂ ਗੱਲ ਕਰਦੇ ਜਾਈਏ ਜੀ, ਅਮਰੀਕਾ ਦੀ ਧਰਤੀ ਦੇ ਉੱਤੇ ਗਦਰ ਜਿਹੜਾ ਇੱਕ ਨਿਊਜ਼ਪੇਪਰ ਆ ਜਾਂ ਮੈਗਜ਼ੀਨ ਜੋ ਵੀ ਉਸਨੂੰ ਤੁਸੀਂ ਆਖੋਗੇ, ਜੀ, ਉਹ ਪਹਿਲਾ ਸੀਗਾ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਛਪਦਾ ਸੀਗਾ। ਹਾਂਜੀ ਬਿਲਕੁਲ। ਸੋ 1 ਨਵੰਬਰ 1913 ਨੂੰ ਇਹ ਪਹਿਲੀ ਵਾਰੀ ਪਬਲਿਸ਼ ਜਿਹੜਾ ਉਹ ਕੀਤਾ ਗਿਆ। ਕਰਤਾਰ ਸਿੰਘ ਸਰਾਭਾ ਹਵਾਵਾਂ ਦਾ ਸ਼ਾਹ ਸਵਾਰ ਵੀ ਜਿਸ ਨੂੰ ਆਖ ਦਿੱਤਾ ਜਾਂਦਾ, 17 ਸਾਲ ਸੀ ਉਹਨਾਂ ਦੀ ਜਿਹੜੀ ਉਹ ਉਮਰ। ਉਹਨਾਂ ਨੇ ਇਸ ਨੂੰ ਪਬਲਿਸ਼ ਪਹਿਲੇ ਵਾਰੀ ਕੀਤਾ। ਇਸ ਦੀ ਸਪੋਰਟ ਗੁਰਦੁਆਰਾ ਸਾਹਿਬ ਸਟਾਕਟਨ ਦੇ ਦੁਆਰਾ ਜਿਹੜੀ ਆ ਉਹ ਕੀਤੀ ਗਈ ਸੀਗੀ। ਸੋ ਦੇਖੋ ਵੀ ਕਿਸ ਤਰੀਕੇ ਦੇ ਨਾਲ ਪ੍ਰਵੀਨ ਜੀ ਗੁਰਦੁਆਰਾ ਸਾਹਿਬ ਸਟਾਕਟਨ ਨੇ ਉਸ ਟਾਈਮ ਦੇ ਉੱਤੇ ਇੱਕ ਕਲਾ ਹੀ ਨਹੀਂ ਵੀ ਇੱਕ ਗੁਰਦੁਆਰਾ ਸਾਹਿਬ ਵੀ ਜਿਹੜਾ ਉਹ ਬਣਾ ਦਿੱਤਾ, ਪਰ ਕਿੰਨੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ। ਜਿਹੜੀ ਇਹ ਗਦਰ ਪਾਰਟੀ ਇਹਨਾਂ ਨੇ ਬਣਾਈ ਉਹ ਵੀ ਉਹੀ ਬੰਦੇ ਜਿਹੜੇ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿੱਚ ਇਨਵੋਲਵ ਸੀਗੇ। ਉਹਨਾਂ ਨੇ ਸਕਾਲਰਸ਼ਿਪ ਜਿਹੜੀ ਉਹ ਤਿਆਰ ਕੀਤੀ। ਫਿਰ ਉਹਨਾਂ ਸਕਾਲਰਸ਼ਿਪਸ ਦੇ ਉੱਤੇ ਬਾਹਰ ਮੁਲਕ ਦੇ ਵਿੱਚ US ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਸੱਦਿਆ। ਇਕੱਲਾ ਇਹੀ ਨਹੀਂ ਸੱਦਿਆ, ਸੱਦ ਕੇ ਉਹਨਾਂ ਦੇ ਉੱਤੇ ਖਰਚਾ ਕੀਤਾ, ਉਹਨਾਂ ਨੂੰ ਪੜ੍ਹਾਇਆ ਤੇ ਪੜ੍ਹਾ ਕੇ ਕਿਤੇ ਤੱਕ ਜਿਹੜੇ ਉਹ ਲੈ ਕੇ ਗਏ। ਭਗਤ ਸਿੰਘ ਥਿੰਦ ਜਿਨ੍ਹਾਂ ਦਾ ਨਾਮ ਤੁਸੀਂ ਪਹਿਲਾਂ ਲਿਆ, ਦਲੀਪ ਸਿੰਘ ਸੌਂਦ ਜਿਨ੍ਹਾਂ ਦਾ ਤੁਸੀਂ ਜਿਹੜਾ ਉਹ ਨਾਮ ਲਿਆ, ਜਿਹੜੇ US ਦੀ ਕਾਂਗਰਸ ਦੇ ਵਿੱਚ ਪਹਿਲੇ ਏਸ਼ੀਅਨ ਅਮੈਰੀਕਨ, ਇੰਡੀਅਨ ਅਮੈਰੀਕਨ ਜਾਂ ਸਿੱਖ ਅਮੈਰੀਕਨ ਜਿਹੜੇ ਉਹ ਸੀਗੇ ਹੁਣ ਤੱਕ, ਉਹ ਆਈ ਥਿੰਕ ਇਕੱਲੇ ਸਿੱਖ ਹੀ ਆ ਜਿਨ੍ਹਾਂ ਨੇ ਅਜੇ ਤੱਕ US ਕਾਂਗਰਸ ਦੇ ਵਿੱਚ ਚੁਣ ਕੇ ਜਿਹੜੇ ਉਹ ਗਏ ਆ। 19ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਸੀਗੀ ਕੈਲੀਫੋਰਨੀਆ ਦੀ, ਸੈਨ ਫਰਨੈਂਡੋ ਜਿਹੜੀ ਵੈਲੀ ਆ ਉਸ ਦੇ ਵਿੱਚ 1956 ਦੇ ਵਿੱਚ ਉੱਥੋਂ ਜਿੱਤ ਕੇ ਉਹ ਅੱਗੇ ਪਹੁੰਚੇ ਸੀ। ਜੱਜ ਵੀ ਜਿਹੜੇ ਉਹ ਬਣੇ। ਤੁਸੀਂ ਦੇਖੋ ਉਹਨਾਂ ਦੀ ਪੜ੍ਹਾਈ ਦੇ ਉੱਤੇ ਖਰਚਾ, UC ਬਰਕਲੀ ਦੇ ਵਿੱਚ ਪੜ੍ਹਾਈ ਦੇ ਉੱਤੇ ਖਰਚੇ ਦੇ ਵਿੱਚ ਵੀ ਯੋਗਦਾਨ ਜਿਹੜੇ ਗੁਰਦੁਆਰਾ ਸਾਹਿਬ ਸਟਾਕਟਨ ਦਾ ਰਿਹਾ, ਜਿਸ ਨੂੰ ਸਥਾਪਿਤ ਕਰਨ ਵਾਲੇ ਗਦਰੀ ਬਾਬੇ ਸੀਗੇ। ਹਾਂਜੀ ਬਿਲਕੁਲ। ਔਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਗੱਲ ਹੋਰ ਵੀ ਬੜੀ ਸ਼ਾਨਦਾਰ ਆ ਰਾਜ ਜੀ, ਉਹ ਇਹ ਕਿ ਜਿਹੜੀ ਅਮਰੀਕਾ ਦੇ ਵਿੱਚ ਇੱਕ ਸਿੱਖਾਂ ਨੇ ਆਪਣੇ ਲਈ ਜਦੋਜਹਿਦ ਨਹੀਂ ਕੀਤੀ, ਨਾਲੋਂ ਨਾਲ ਆਪਣੇ ਗੁਰਧਾਮ, ਆਪਣੇ ਇਤਿਹਾਸ ਤੇ ਆਪਣੀਆਂ ਮਰਿਆਦਾਵਾਂ, ਆਪਣਾ ਜੋ ਉਹਨਾਂ ਦਾ ਗੁਰਮਤਿ ਦੇ ਤਰੀਕੇ ਸੀ, ਰਸਮਾਂ ਸੀਗੀਆਂ, ਉਹਨਾਂ ਨੂੰ ਵੀ ਨਾਲ ਰੱਖਿਆ। ਤੇ ਇੱਕ ਹੋਰ ਚੀਜ਼ ਦੀ ਮਿਸਾਲ ਬੜੀ ਸ਼ਾਨਦਾਰ ਹੈ, ਉਹ ਇਹ ਵੀ ਜਦੋਂ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਰਿਹਾਇਸ਼ ਬਣ ਗਈ ਸੀ ਆਸੇ ਪਾਸੇ, ਜਿਵੇਂ ਹਰਜੋਤ ਜੀ ਦੱਸ ਕੇ ਗਏ ਵੀ ਉਦੋਂ ਜਿਹੜੀ ਰਹਿਣੀ ਬਹਿਣੀ ਸੀ ਉਹ ਮੈਕਸੀਕਨਾਂ ਨਾਲ ਜਾਂ ਸਾਰਿਆਂ ਨਾਲ ਡਿਸਕ੍ਰਿਮੀਨੇਸ਼ਨ ਸੀ ਬਹੁਤ ਵੱਡੀ ਹੱਦ ਤੱਕ। ਤਾਂ ਘੋੜਿਆਂ ਦੇ ਤਬੇਲਿਆਂ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਸੀਗਾ।
ਤਾਂ ਉਦੋਂ ਇਹ ਸੀਗਾ ਵੀ ਇਹ ਜਿਹੜੇ 70-80 ਦੇ ਦਹਾਕੇ ਤੱਕ ਵੀ 1970-80 ਦੇ ਦਹਾਕੇ ਤੱਕ ਵੀ ਉੱਥੇ ਜਿਹੜੇ ਦੂਜੇ ਭਾਈਚਾਰਿਆਂ ਦੇ ਲੋਕ ਸੀ, ਭਾਵੇਂ ਉਹ ਹਿੰਦੂ ਭਾਈਚਾਰੇ ਤੋਂ ਸੀ, ਭਾਵੇਂ ਮੁਸਲਿਮ ਭਾਈਚਾਰੇ ਤੋਂ ਸੀ, ਉਹ ਗੁਰਦੁਆਰਾ ਸਾਹਿਬ ਆਉਂਦੇ ਸੀ ਜਦੋਂ ਵੀ ਉਹਨਾਂ ਦਾ ਕੋਈ ਇਕੱਠ ਹੁੰਦਾ ਸੀ ਜਾਂ ਕੋਈ ਦਿਨ ਤਿਉਹਾਰ ਹੁੰਦਾ ਸੀ। ਤਾਂ ਆਪਣਾ ਇੱਕ ਵੱਖਰਾ ਗੁਰਦੁਆਰਾ ਸਾਹਿਬ ਦੇ ਨਾਲ ਕਹਿ ਲਓ ਜਾਂ ਉਹਦੇ ਹਾਲ ਦੇ ਨਾਲ ਕਹਿ ਲਓ ਜਾਂ ਉਹਦੀ ਜਿਹੜੀ ਹਦੂਦ ਆ ਉਹਦੇ ਵਿੱਚ ਹੀ ਇੱਕ ਪਾਸੇ, ਤਾਂ ਉਹ ਆਪਣੇ ਜਿਹੜੇ ਧਾਰਮਿਕ ਉਹਨਾਂ ਦੇ ਰਹੁ ਰੀਤਾਂ ਉਹ ਕਰ ਲੈਂਦੇ ਸੀ। ਦੇਖੋ ਮਤਲਬ ਇਹ ਸਾਨੂੰ ਉੱਥੋਂ ਦੇ ਵੇਖਣ ਵਾਲੇ ਲੋਕਾਂ ਨੇ ਦੱਸਿਆ ਵੀ ਤੁਸੀਂ ਦੇਖੋ ਵੀ ਕਿੰਨੀ ਸ਼ਾਨਦਾਰ ਗੱਲ ਸੀਗੀ ਭਾਈਚਾਰਕ ਸਾਂਝ ਦੀ, ਕਿ 7 ਸਮੁੰਦਰਾਂ ਪਾਰ ਤੁਸੀਂ ਆਪਣੇ ਪੰਥ ਲਈ ਦਰਦ ਰੱਖਦੇ ਹੋ, ਆਪਣੇ ਪੰਥ ਦੇ ਲਈ ਜਿਹੜੇ ਲੋਕ ਲੜ ਰਹੇ ਨੇ ਉਹਨਾਂ ਨੂੰ ਫਾਈਨੈਂਸ ਕਰ ਰਹੇ ਹੋ, ਤੁਹਾਡੇ ਭਾਈਚਾਰੇ 'ਚ ਜਿਹੜੇ ਲੋਕ ਵਰਕ ਲਿਆ ਕੇ ਰਹਿ ਰਹੇ ਨੇ ਉਹਨਾਂ ਦੇ ਲਈ ਘਰਾਂ ਦਾ ਇੰਤਜ਼ਾਮ ਕਰ ਰਹੇ ਹੋ, ਪੈਰਲਰ ਤੁਸੀਂ ਆਪਣੇ ਲਈ ਜੱਦੋ-ਜਹਿਦ ਕਰ ਰਹੇ ਹੋ, ਪੈਰਲਰ ਹੀ ਤੁਸੀਂ ਇੱਕ ਜੰਗੇ ਆਜ਼ਾਦੀ ਦੀ ਲੜਾਈ ਲੜ ਕੇ ਹਟੇ ਹੋ, ਤਾਂ ਨਾਲ-ਨਾਲ ਤੁਸੀਂ ਦੂਜੇ ਭਾਈਚਾਰਿਆਂ ਨੂੰ ਵੀ ਇੱਕ ਜਿਹੜਾ ਥਾਂ ਵਾ, ਇੱਕ ਜਿਹੜਾ ਟਿਕਾਣਾ ਵਾ ਉਹ ਲੈ ਕੇ ਦਿੱਤਾ। ਤੇ ਇਹ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਆ ਕਿ ਇੱਕ ਦੋ ਮਿਸਾਲਾਂ ਐਸੀਆਂ ਵੀ ਮਿਲਦੀਆਂ ਜਿੱਥੇ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਖੇਤਾਂ ਦੇ ਵਿੱਚ, ਪਰ ਉਹਨਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਉਹਨਾਂ ਨੇ ਆਲੇ ਦੁਆਲੇ ਦੇ ਜਿਹੜੇ ਹੋਰ ਜਿਹੜੇ ਉਹਨਾਂ ਦੇ ਨਾਲ ਕੋਵਰਕਰ ਕਹਿ ਲਓ ਜਾਂ ਹੋਰ, ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਵੀ ਜਿਹੜਾ ਵਾ ਉਹ ਬੰਦ ਕੀਤਾ। 1920-25 ਦੀ ਇੱਕ ਗੱਲ ਦੱਸੀ ਸਾਨੂੰ ਜਿਹੜੇ ਇੱਥੋਂ ਦੇ ਮੈਨੇਜਮੈਂਟ ਦੇ ਵਿੱਚ ਜਿਹੜੇ ਸਾਡੇ ਦੋਸਤ ਸਿੰਘ ਵੀਰ ਨੇ, ਉਹ ਕਹਿੰਦੇ ਵੀ ਇੱਕ ਵਕਤ ਐਸਾ ਸੀ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਜਦੋਂ ਸਿੱਖਾਂ ਦੇ ਬੰਦੇ ਜਦੋਂ ਉਹਨਾਂ ਦੀ ਪਰਲੋਕ ਸੁਧਾਰ ਜਾਂਦੇ ਸੀ ਜਾਂ ਕਿਸੇ ਗੱਲ ਕਰਕੇ ਕਿਸੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਉਹ ਜਾਨ ਦੇ ਬਹਿੰਦੇ ਸੀਗੇ, ਤਾਂ ਉਦੋਂ ਉਹਨਾਂ ਦਾ ਸੰਸਕਾਰ ਕਰਨ ਲਈ ਵੀ ਉਹਨਾਂ ਨੂੰ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਸੀ। ਈਵਨ ਕਿ ਕਈ ਵਾਰੀ ਤਾਂ ਚੋਰੀਓਂ ਸੰਸਕਾਰ ਕਰਨੇ ਪਏ ਆ। ਮਤਲਬ ਅੱਜ ਅਸੀਂ ਰਾਤਾਂ 'ਚ ਜੀ ਜਿੱਥੇ ਬੈਠੇ ਹਾਂ, ਅੱਜ ਅਸੀਂ ਥੋੜ੍ਹੀਆਂ ਜਿਹੀਆਂ ਸੌਖੀਆਂ ਚੀਜ਼ਾਂ ਨੂੰ ਵੀ ਸਟਰਗਲ ਮੰਨਦੇ ਹਾਂ। ਥੋੜ੍ਹੀਆਂ-ਥੋੜ੍ਹੀਆਂ ਸੌਖੀਆਂ ਨੇ, ਮਤਲਬ ਕੋਈ ਐਡੀਆਂ ਔਖੀਆਂ ਨਹੀਂ। ਸਾਨੂੰ ਟਰੈਵਲ ਕਰਨਾ ਪੈਂਦਾ ਹੈ, ਮਾੜਾ-ਮੋਟਾ ਸਾਨੂੰ ਕਾਰੋਬਾਰ ਚਲਾਉਣ ਦੇ ਲਈ ਸਵੇਰੇ ਜਲਦੀ ਉੱਠਣਾ ਪੈਂਦਾ ਹੈ, ਸ਼ਾਮ ਨੂੰ ਜਾਗਣਾ ਪੈਂਦਾ ਵਾ। ਇੰਨੇ ਕੁ ਸਟਰਗਲ ਆ ਸਾਡੇ ਸਾਰਿਆਂ ਦੇ। ਮਹਿੰਗਾਈ ਨਾਲ ਦੋ ਚਾਰ ਹੋਣਾ ਪੈਂਦਾ ਹੈ। ਇੱਕ ਸਟਰਗਲ ਆ ਹਰ ਬੰਦੇ ਦੇ ਘਰ ਦੀ, ਉਹਦੇ ਛੱਤ ਹੋਵੇ, ਉਹਦੀ ਰੋਜ਼ੀ ਰੋਟੀ ਚੰਗੀ ਚੱਲਦੀ ਹੋਵੇ, ਤਨ ਤੇ ਕੱਪੜਾ ਚੰਗਾ ਹੋਵੇ, ਇੰਨੀ ਕੁ ਸਟਰਗਲ ਹੈ ਸਾਰਿਆਂ ਦੀ। ਪਰ ਤੁਸੀਂ ਦੇਖੋ ਵੀ ਉਹ ਲੋਕ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਸੀ ਇੱਕ ਟਾਈਮ, ਔਰ ਜਿਹੜੇ ਖੁੱਲੇ ਅਸਮਾਨ ਦੇ ਵਿੱਚ ਠੰਡਾਂ ਦੇ ਵਿੱਚ ਦਰਖਤਾਂ ਥੱਲੇ ਪੈ ਜਾਣਾ ਜਾਂ ਘੋੜਿਆਂ ਦੇ ਅਸਤਬਲ ਦੀ ਓਟ ਲੈ ਲੈਣੀ, ਔਰ ਜਿਨ੍ਹਾਂ ਨੂੰ ਆਪਣੇ ਸਾਥੀਆਂ ਦਾ ਸੰਸਕਾਰ ਤੱਕ ਕਰਨ ਦੀ ਇਜਾਜ਼ਤ ਨਹੀਂ ਸੀ, ਜਿਨ੍ਹਾਂ ਨੂੰ ਇਹ ਇਜਾਜ਼ਤ ਨਹੀਂ ਸੀਗੀ ਕਿ ਤੁਸੀਂ ਸਾਡੀ ਮਰਜ਼ੀ ਤੋਂ ਬਿਨਾਂ ਹਨੇਰੇ ਦੇ ਵਿੱਚ ਨਿਕਲਣਾ ਨਹੀਂ, ਤੁਸੀਂ ਨਿਤਨੇਮ ਨਹੀਂ ਕਰ ਸਕਦੇ। ਉਹਨਾਂ ਟਾਈਮਾਂ ਦੇ ਵਿੱਚ ਵੀ ਉਹਨਾਂ ਨੇ ਜੱਦੋ-ਜਹਿਦ ਕਰਕੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਾਰਜ ਹੀ ਨਹੀਂ ਕੀਤਾ। ਨਿਰਮਾਣ ਕਾਰਜ ਕਰਕੇ ਰੁਕੇ ਨਹੀਂ ਉਹ। ਗੁਰਦੁਆਰਾ ਸਾਹਿਬ ਦੇ ਨਿਰਮਾਣ ਕਾਰਜ 1912 ਦੇ ਵਿੱਚ ਕੰਪਲੀਟ ਹੁੰਦੇ ਆ, ਜਦਕਿ ਜਿਹੜੀ ਗਦਰ ਲਹਿਰ ਹੈ ਉਹ 13-14 ਦੇ ਵਿੱਚ ਚੱਲਦੀ ਹੈ, ਜਿਹੜੀ ਆਸਟਰੀਆ ਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ। ਤਾਂ ਇਹ ਦੇਖੋ ਕਿੱਡੀ ਵੱਡੀ ਜੱਦੋ-ਜਹਿਦ ਆ, ਕਿੱਡੀ ਵੱਡੀ ਦ੍ਰਿੜ ਹੈ, ਕਿੱਡੀ ਵੱਡਾ ਨਿਸ਼ਚਾ ਵਾ ਕਿ ਅਸੀਂ ਆਹ ਕੰਮ ਕਰਨਾ ਆ, ਏਦਾਂ ਕਰਨਾ ਆ। ਤੇ ਉਦੋਂ ਦੱਸਦੇ ਆ ਵੀ ਜਦੋਂ ਵੀ ਬਹੁਤ ਲਾਸਟ ਤੱਕ ਪੈਲੀਆਂ ਲੈਣ ਦਾ, ਜਿਹੜਾ ਜ਼ਮੀਨਾਂ ਲੈਣ ਦਾ ਅਧਿਕਾਰ ਨਹੀਂ ਸੀ ਮਿਲਿਆ। ਜੀ ਇਹ ਵੀ ਜੀ ਬਹੁਤ ਵੱਡੀ ਜੱਦੋ-ਜਹਿਦ ਤੋਂ ਬਾਅਦ ਮਿਲਿਆ, ਕਿਉਂਕਿ ਇੱਕ ਪਰਸੈਪਸ਼ਨ ਬਣ ਚੁੱਕੀ ਸੀ ਵੀ ਜੇ ਇਹ ਜ਼ਮੀਨਾਂ ਤੇ ਕਾਬਜ਼ ਹੋ ਗਏ ਤਾਂ ਸਾਨੂੰ ਇੱਥੋਂ ਉਖਾੜ ਦੇਣਗੇ। ਅੱਜ ਤੁਸੀਂ ਦੇਖ ਲਓ ਵੀ ਸਾਡੇ ਪੰਜਾਬੀ ਭਾਈਚਾਰੇ ਦੇ, ਸਿੱਖ ਭਾਈਚਾਰੇ ਦੇ ਲੋਕ ਕਿੰਨੀਆਂ ਜ਼ਮੀਨਾਂ ਦੇ ਮਾਲਕ ਹੈ। ਕਿਹੜੇ ਬੰਦੇ ਨੂੰ ਉਜਾੜਿਆ ਇਹਨਾਂ ਨੇ? ਇੱਕ ਵੀ ਬੰਦਾ ਦੱਸ ਦੇਣ ਜੇ ਕਿਸੇ ਨੂੰ ਉਜਾੜਿਆ ਹੋਵੇ ਤਾਂ। ਜੀ। ਜੀ ਉਜਾੜਨਾ ਕੀ ਆ, ਸਗੋਂ ਨੌਕਰੀਆਂ ਬਣਾਈਆਂ ਨੇ, ਕਿੱਤੇ ਦੇ ਵਿੱਚ ਵਾਧਾ ਕੀਤਾ ਆ, ਜੀ। ਖੁਸ਼ਹਾਲੀ ਲਿਆਂਦੀ ਹੈ ਇਕਨੋਮਿਕਲੀ, ਇਸ ਦੇ ਵਿੱਚ ਐਡ ਹੀ ਜਿਹੜਾ ਕੀਤਾ ਆ ਜਿੱਥੇ ਵੀ ਗਏ ਆ। ਗਦਰ ਪਾਰਟੀ ਦੀ ਆਪਾਂ ਪ੍ਰਵੀਨ ਜੀ ਇਸ ਦੇ ਵਿੱਚ ਜਿਹੜੀ ਉਹ ਗੱਲ ਕਰ ਰਹੇ ਸੀ, 616 ਬੰਦੇ ਇਹਨਾਂ ਨੇ ਭਾਰਤ ਨੂੰ ਘੱਲੇ ਸੀਗੇ। ਜੀ। ਆਜ਼ਾਦੀ, ਜਿਹੜੀ ਜੰਗੀ ਆਜ਼ਾਦੀ ਆ ਉਸ ਦੇ ਲਈ, ਬਰਤਾਨਵੀ ਹਕੂਮਤ ਆ ਉਸ ਨੂੰ ਗੱਦੀਓਂ ਲਾਹੁਣ ਦੇ ਲਈ, ਜਿਨ੍ਹਾਂ ਵਿੱਚੋਂ 527 ਜਿਹੜੇ ਉਹ ਸਿੱਖ ਸਨ। ਸੋ ਜਿਹੜੇ ਗਦਰੀ ਪਾਰਟੀ ਦੇ ਮੈਂਬਰ ਸੀ, ਉਹਨਾਂ ਨੇ ਆਜ਼ਾਦੀ ਦੇ ਹੱਕ ਦੇ ਲਈ, ਸਪੋਰਟਰਸ ਦੇ ਲਈ, ਇਹਨਾਂ ਨੇ ਇੱਥੇ ਕਈ ਤਰੀਕੇ ਦੇ ਜਿਹੜੇ ਕਹਿ ਲਓ ਇਕੱਠ ਵੀ ਕੀਤੇ, ਜਰਨਲਸ, ਪੈਂਫਲੇਟਸ ਜਿਹੜੇ ਆ ਉਹ ਸਾਰਾ ਕੁਛ ਛਾਪਦੇ ਰਹੇ। ਸੋ ਉਹ ਹੀ ਗਦਰ ਲਹਿਰ ਦੇ ਵਿੱਚੋਂ, ਉਹਨਾਂ ਹੀ ਗਦਰੀਆਂ ਦੇ ਵਿੱਚੋਂ ਜਿਹੜੇ ਆਪਾਂ ਨਾਮ ਲੈ ਕੇ ਹਟੇ ਆ, ਚਾਹੇ ਉਹ ਭਾਈ ਜਵਾਲਾ ਸਿੰਘ ਨੇ, ਭਾਈ ਵਿਸਾਖਾ ਸਿੰਘ ਨੇ, ਕਰਤਾਰ ਸਿੰਘ ਸਰਾਭਾ ਜਿਹੜੇ ਹੋਏ, ਉਹਨਾਂ ਸਾਰਿਆਂ ਨੇ ਇਹ ਜਿਹੜੀ ਜਾਨ ਆ ਉਹ ਨਿਸ਼ਾਵਰ ਕਰ ਦਿੱਤੀ। ਜਦੋਂ ਕੋਈ ਬੰਦਾ ਗੁਲਾਮ ਹੁੰਦਾ ਹੈ ਤੇ ਕਿਸੇ ਅਜਿਹੇ ਮੁਲਕ ਦੇ ਵਿੱਚ ਆਉਂਦਾ ਹੈ ਜਿੱਥੇ ਉਹ ਦੇਖਦਾ ਵੀ ਆਜ਼ਾਦੀ ਕੀ ਚੀਜ਼ ਹੁੰਦੀ ਆ, ਉਸ ਦਾ ਵੀ ਚਿੱਤ ਕਰਦਾ ਹੈ, ਉਸ ਦਾ ਵੀ ਮਨ ਕਰਦਾ ਆ ਵੀ ਆਪਾਂ ਵੀ ਜਿਹੜਾ ਉਹ ਆਜ਼ਾਦ ਹੋਈਏ। ਜੋ ਇੱਥੇ ਰਹਿ ਜਾਂਦੇ, ਕੰਮ ਕਰਦੇ ਰਹਿੰਦੇ, ਡਾਲਰ ਵੀ ਬਣ ਜਾਣੇ ਸੀ, ਸਾਰਾ ਕੁਛ ਜਿਹੜਾ ਉਹ ਬਣ ਜਾਣਾ ਸੀਗਾ, ਪਰ ਉਹਨਾਂ ਨੇ ਸਾਰਾ ਕੁਛ ਤਿਆਗ ਕੇ
ਉਸ ਟਾਈਮ ਦੇ ਉੱਤੇ ਸੈਂਟਾਂ 'ਚ ਕੰਮ ਕਰਦੇ ਹੋਏ ਡਾਲਰਾਂ 'ਚ ਜਿਹੜੇ ਆ ਉਹ ਵਾਪਸ ਘੱਲੇ। ਉਹਨਾਂ ਲੋਕਾਂ ਦੀ ਮਦਦ ਜਿਹੜੀ ਉਹ ਕੀਤੀ, ਜਿਹੜੀ ਇਸ ਲਹਿਰ ਦੇ ਨਾਲ ਜੁੜੇ ਸੀਗੇ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਆ ਵੀ ਉੱਥੇ ਉਹ ਰਜਿਸਟਰ ਪਏ ਨੇ, ਜੀ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਆ ਵੀ ਆਹ ਵਾਲੇ ਲੋਕਾਂ ਨੂੰ ਜਿਹੜੇ ਗਦਰੀ ਸੀਗੇ, ਜਿਹੜੇ ਉੱਥੇ ਜਾ ਕੇ ਚਾਹੇ ਉਹ ਸ਼ਹੀਦ ਹੋਏ ਆ ਤੇ ਚਾਹੇ ਜਾ ਕੇ ਉਹ ਅੰਦਰ ਹੋਏ ਆ, ਉਹਨਾਂ ਦੇ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮਦਦ, ਆਰਥਿਕ ਤੌਰ ਦੇ ਉੱਤੇ ਵੀ ਮਦਦ ਕੀਤੀ ਗਈ ਸੀਗੀ। ਜੀ ਬਿਲਕੁਲ, ਆਪਾਂ ਆਪਣੀ ਗੱਲਬਾਤ ਦੇ ਵਿੱਚ ਜਿਹੜਾ ਜ਼ਿਕਰ ਆ ਸੰਤ ਤੇਜਾ ਸਿੰਘ ਜੀ ਦਾ ਕਰਨਾ ਚਾਹੁੰਦੇ ਸੀਗੇ। ਸੰਤ ਤੇਜਾ ਸਿੰਘ ਜੀ ਫਸਟ ਟਰਬਨ ਸਿੱਖ ਸੀਗੇ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹੇ, ਪਹਿਲੇ ਦਸਤਾਰਧਾਰੀ ਸਿੱਖ। ਤੁਸੀਂ ਦੇਖੋ ਵੀ ਉਹਨਾਂ ਟਾਈਮਾਂ ਦੇ ਵਿੱਚ, ਔਰ ਉਹਨਾਂ ਦੀ ਜਿਹੜੀ ਇਸ ਪ੍ਰਾਪਤੀ ਦਾ ਜਿਹੜਾ ਸਿਹਰਾ ਵਾ ਉਹ ਸੰਤ ਅਤਰ ਸਿੰਘ ਜੀ ਨੂੰ ਜਾਂਦਾ, ਜਦੋਂ 1910 ਜਿਹੜੇ 1906-7 ਦੀ ਗੱਲ ਹੈ, ਜਦੋਂ ਉਹ ਮਤਲਬ ਉਹਨਾਂ ਨੇ ਕਿਹਾ ਕਿ ਤੁਹਾਨੂੰ ਹੋਰ ਉੱਚੀ ਪੜ੍ਹਾਈ ਜਿਹੜੀ ਆ ਉਹ ਕਰਨੀ ਚਾਹੀਦੀ ਤੇ ਅਮਰੀਕਾ ਜਾਣਾ ਚਾਹੀਦਾ। ਉਹਨਾਂ ਨੇ ਫਿਰ ਇੱਥੇ ਆ ਕੇ ਪੜ੍ਹਾਈ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਪੰਥ ਨੂੰ, ਸਿੱਖ ਭਾਈਚਾਰੇ ਨੂੰ, ਔਰ ਨਾਲ ਪੰਜਾਬ ਦੇ ਵਿੱਚ ਜਿਹੜੇ ਵੱਡੇ ਸਿੱਖਿਅਕ ਅਦਾਰੇ ਸੀਗੇ ਉਹਨਾਂ ਨੂੰ ਦਿੱਤੀਆਂ। ਔਰ ਤੁਸੀਂ ਦੇਖੋ ਵੀ ਉਹਨਾਂ ਦੀ ਜੱਦੋਜਹਿਦ ਕਿੰਨੀਆਂ ਦੱਸਦੇ ਆ, ਉਹਨਾਂ ਦੇ ਸਟਰਗਲ ਦੀ ਕਹਾਣੀ ਵੀ ਬੜੀ ਵੱਡੀ ਆ, ਔਰ ਇੰਨੀ ਕੁ ਵੱਡੀ ਕਹਾਣੀ ਹੈ ਵੀ ਉਹਨਾਂ ਤੇ ਇੱਕ ਫਿਲਮ ਬਣ ਸਕਦੀ ਆ। ਜੇਕਰ ਤੁਸੀਂ ਸੰਤ ਤੇਜਾ ਸਿੰਘ ਜੀ ਕਹੋਗੇ, ਵੈਸੇ ਉਹ ਸੰਤ ਤੇਜਾ ਸਿੰਘ ਹਾਰਵਰਡ ਉਹਨਾਂ ਦੇ ਨਾਲ ਤਖੱਲਸ ਜੁੜ ਗਿਆ ਸੀਗਾ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਜਿਹੜਾ ਵਾ ਗਦਰ ਲਹਿਰ ਦੇ ਵਿੱਚ ਸੀਗਾ। ਸੋ ਤੁਸੀਂ ਦੇਖੋ ਵੀ ਸੈਂਕੜੇ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ ਜਿਹੜੇ ਲੋਕ ਇੱਥੇ ਜ਼ੀਰੋ ਤੋਂ ਆਏ। ਇਹ ਨਹੀਂਗਾ ਕਿ ਅੱਜ 16 ਘੰਟੇ ਦੀ ਫਲਾਈਟ ਸੀਗੀ, ਉਹ ਸਮੁੰਦਰਾਂ ਦੇ ਜ਼ਰੀਏ, ਸਮੁੰਦਰੀ ਰਸਤਿਆਂ ਦੇ ਜ਼ਰੀਏ ਆਉਂਦੇ। 6 ਮਹੀਨੇ ਵੀ ਕਈਆਂ ਨੂੰ ਲੱਗੇ ਆ, ਕਈਆਂ ਨੂੰ 3 ਮਹੀਨੇ, 4 ਮਹੀਨੇ ਲੱਗੇ। ਔਰ ਇਸੇ ਦਰਮਿਆਨ ਝੱਖੜ ਝੁੱਲੇ, ਬਥੇਰੀਆਂ ਮੀਂਹ ਜਿਹੜੇ ਆ, ਹਨੇਰੀਆਂ ਉਹਨਾਂ ਨੇ ਉੱਤੋਂ ਝੱਲੀਆਂ, ਇੱਥੇ ਬਿਨਾਂ ਰਿਹਾਇਸ਼ਾਂ ਤੁਰੇ। ਇਸੇ ਕਰਕੇ ਮਹਿਸੂਸ ਕੀਤਾ ਗਿਆ ਕਿ ਸਾਡੇ ਕੋਲੇ ਯੰਗਸਟਰ ਹੈਗੇ ਆ ਤਾਂ ਕਿਉਂ ਨਾ ਬਰਕਲੇ ਦੇ ਵਿੱਚ ਇੱਕ ਘਰ ਬਣਾਇਆ ਜਾਵੇ, ਤਾਂ ਜੋ ਸਾਡੇ ਪੰਜਾਬ ਤੋਂ ਆਉਣ ਵਾਲੇ ਲੋਕ ਜਿਹੜੇ ਆ ਬਰਕਲੇ ਆ ਕੇ ਪੜ੍ਹਾਈ ਕਰ ਸਕਣ। ਦੇਖੋ ਕਿੰਨੀ ਅਪਣੱਤ ਸੀ ਔਰ ਕਿੰਨਾ ਫਿਕਰ ਸੀਗਾ ਉਹਨਾਂ ਨੂੰ, ਕਿੰਨੇ ਦੂਰਦਰਸ਼ੀ ਉਹ ਲੋਕ ਸੀਗੇ ਜਿਹੜੇ 1910 ਚ ਸੋਚਦੇ ਸੀਗੇ ਕਿ ਬਰਕਲੇ ਘਰ ਹੋਣਾ ਚਾਹੀਦਾ ਵਾ। ਜੀ ਜੀ ਜੀ, ਆਪਣੇ ਨਾਲ ਕੁਛ ਕਾਲਰ ਵੀ ਜੁੜੇ, ਆਪਾਂ ਉਹਨਾਂ ਦੀ ਵੀ ਗੱਲ ਸੁਣ ਲਈਏ ਜੀ। ਜੀ ਗੁਰਨਾਮ ਸਿੰਘ ਜੀ, ਤੁਸੀਂ ਏਅਰ ਤੇ ਹੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਆਪਦੇ ਪਿੰਡ ਬਿੰਜਲ ਤੋਂ ਦੱਸਦਾ ਜੀ। ਆਪਣੇ 1906 ਚ ਹੂਰ ਸਿੰਘ, ਹੀਰਾ ਸਿੰਘ ਜੀ ਤੇ ਹਰੀ ਸਿੰਘ ਤੇ ਸਪੂਰ ਸਿੰਘ ਇਕੱਠੇ ਆਏ ਸੀ। ਇੱਕ ਤੋਂ ਹੋਰ ਆਏ ਸੀ, ਇੱਕ ਬੂੜ ਸਿੰਘ ਸੀਗਾ ਜਿਹਦੇ ਕਰਤਾਰ ਸਿੰਘ ਸਾਹਿਬ ਨੂੰ ਇੱਥੇ ਰੱਖਿਆ ਸੀਗਾ, ਬੂੜ ਸਿੰਘ ਜੀ ਜੀ। ਤੇ 1922 ਚ ਤੁਸੀਂ ਗੱਲ ਕੀਤੀ ਸੀ ਸੰਸਕਾਰ ਕਰਨ ਦੀ, ਹੀਰਾ ਸਿੰਘ ਜਦ ਦੇਹਾਂਤ ਹੋ ਗਏ ਸੀ ਇੱਥੇ। ਠੀਕ ਹੈ ਜੀ। ਉਹ ਮੈਕਸੀਕੋ ਦੇ ਬਾਰਡਰ ਤੇ ਸੀ, ਉੱਥੇ ਉਹਨਾਂ ਨੂੰ ਬਹੁਤ ਔਖਾ ਸੀ, ਫਿਰ ਇੱਥੇ ਆ ਕੇ ਉਹਨਾਂ ਨੂੰ ਮਸਾਵਾ ਸੰਸਕਾਰ ਕਰਨਾ ਪਿਆ ਸੀਗਾ। ਜੀ ਦੇਖ ਲਓ ਤੁਸੀਂ ਕਿੰਨੀ ਔਖ ਝੱਲੀ ਉਹਨਾਂ ਨੇ, ਕਿੰਨੀਆਂ ਵਿਪਤਾਵਾਂ ਚ, ਕਿੰਨੇ ਸੰਕਟਾਂ ਚ ਲੰਘੇ। ਉਸ ਪਿੰਡ ਦੇ 30 ਘਰ ਸੀ ਜੀ ਉਸ ਟਾਈਮ ਤੇ। ਉਸ ਪਿੰਡ ਦੀ ਬਹੁਤ ਵੱਡੀ ਦੇਣਾ, 4 ਬੰਦੇ ਇਕੱਠੇ ਇੱਥੇ ਪਹੁੰਚ ਗਏ ਸੀਗੇ ਜੀ 1906 ਚ। ਬਿੰਜਲ ਪਿੰਡ ਹੈ ਜੀ, ਬਿੰਜਲ ਆਪਣਾ ਬਿੰਜਲ ਜੀ ਰਾਏਕੋਟ ਜਗਰਾਉਂ ਕੋਲੇ ਪਿੰਡ ਹੈ। ਆਪਣੇ ਪਿੰਡ ਤੋਂ 10ਵੇਂ ਪਾਤਸ਼ਾਹ ਜੀ 6 ਮੀਲ ਸਭਾ ਦਿੱਤੇ ਸੀਗੇ, 22 ਦਿਨ ਰਹਿਆ ਲੰਬੇ ਯਾਤਰੇ। ਠੀਕ ਹੈ ਜੀ। ਉਹਨਾਂ ਦੇ ਪਰਿਵਾਰਾਂ ਚੋਂ ਵੀ 10ਵੇਂ ਪਾਤਸ਼ਾਹ ਦੀ ਸੇਵਾ ਕੀਤੀ ਸੀ। ਬਾਬਾ ਨੰਦਾ ਸਿੰਘ ਤੇ ਭਾਈ ਰਾਮ ਦਿੱਤਾ ਚੱਕਵਾਸੀ ਲੰਮੇ, ਉੱਥੇ ਗੁਰੂ ਸਾਹਿਬ ਰਹੇ ਸੀਗੇ 22 ਦਿਨ। ਜੀ ਵਾਹ ਜੀ ਜੀ, ਥੈਂਕ ਯੂ ਜੀ। ਮੈਂ ਹੋਰ ਵੀ ਵਾਰੀ ਗੱਲ ਜ਼ਰੂਰ ਕਰੋ ਆਪਣੇ। ਹਾਂਜੀ ਹਾਂਜੀ। ਆਪਣੇ ਕਰਤਾਰ ਸਿੰਘ ਸਾਹਿਬ ਨੂੰ, ਉਹਨੇ ਜੱਟ ਸਿੰਘ ਆਪਣੇ ਪਿੰਡ ਤੋਂ ਸੀ। 1915 ਚ 2 ਬੰਦੇ ਇੱਥੋਂ ਫਾਸੀ ਜਾ ਕੇ ਆਏ ਸੀਗੇ, ਜੱਟ ਸਿੰਘ ਤੇ ਬੂੜ ਸਿੰਘ। 1915 ਚ ਪਹਿਲੇ 7 ਬੰਦਿਆਂ ਚ ਸੀ ਫਾਸੀ ਆਏ, ਉਹਨਾਂ ਸੀਗੇ ਉਹ ਦੋਵੇਂ ਜੀ, ਜਿਹੜੇ ਕਰਤਾਰ ਸਿੰਘ ਸਰਾਭਾ ਜੀ ਨਾਲ ਸ਼ਹੀਦ ਕੀਤੀ। ਹਾਂਜੀ, ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਸੀ। ਕਰਤਾਰ ਸਿੰਘ ਜਿਹੜਾ ਬੂੜ ਸਿੰਘ ਸੀ ਉਹਨੇ ਰੱਖਿਆ ਸੀ ਕਰਤਾਰ ਸਿੰਘ ਸਾਹਿਬ ਤੋਂ ਜੱਟ ਸਿੰਘ ਨੂੰ ਇੱਥੇ। ਠੀਕ ਹੈ ਜੀ, ਠੀਕ ਹੈ। ਤੇ ਜੱਟ ਸਿੰਘ ਦਾ ਭਰਾ ਰੂੜ ਸਿੰਘ ਇੱਥੇ 1906 ਚ ਪਹੁੰਚਿਆ, ਪਹਿਲਾਂ ਆ ਗਿਆ ਸੀਗਾ। ਅੱਛਾ, ਠੀਕ ਹੈ ਜੀ। ਤੇ ਆਪਣੇ ਪਿੰਡ ਤੋਂ ਬੰਦੇ ਦੇ 1922 ਚ ਊਧਮ ਸਿੰਘ 1922 ਚ ਸੈਨ ਪੈਟਰੋ ਦੇ ਸਥਾਨ ਤੇ 2 ਵੀ ਕੰਮ ਕੀਤਾ ਸੀਗਾ ਜੀ। ਤੇ 1922-23 ਚ। ਠੀਕ ਹੈ ਗੁਰਨਾਮ ਸਿੰਘ ਜੀ। ਇੱਕ ਬੰਦਾ ਸੀਗਾ
34 ਤੋਂ ਲੈ ਕੇ 40 ਤੱਕ ਊਧਮ ਸਿੰਘ ਨੂੰ ਆਪਦੇ ਨਾਲ 6 ਸਾਲ ਰੱਖਿਆ ਸੀਗਾ। ਜੀ ਜੀ ਜੀ, ਤੁਸੀਂ ਜੁੜਿਆ ਕਰੋ ਪ੍ਰੋਗਰਾਮ ਦੇ ਵਿੱਚ। ਜਦੋਂ ਵੀ ਕੋਈ ਇਤਿਹਾਸਿਕ ਪ੍ਰੋਗਰਾਮ ਚੱਲਦਾ ਤੁਸੀਂ ਫੋਨ ਕਾਲ ਕਰਕੇ ਜੁੜਿਆ ਕਰੋ। ਬੜੀ ਅਹਿਮ ਜਾਣਕਾਰੀ ਤੁਹਾਡੇ ਕੋਲ। ਅੱਜ ਤਾਂ ਆਪਣਾ ਸਮਾਂ ਜਿਹੜਾ ਉਹ ਤਕਰੀਬਨ ਸਮਾਪਤੀ ਵਾਲੀ ਆ, ਪਰ ਸਾਨੂੰ ਚੰਗਾ ਲੱਗਿਆ ਜਿਹੜੇ ਰੈਫਰੈਂਸਸ ਦੇ ਜ਼ਰੀਏ, ਜਿਹੜੇ ਹਵਾਲਿਆਂ ਨਾਲ ਤੁਸੀਂ ਗੱਲ ਕੀਤੀ ਹੈ, ਸਾਨੂੰ ਬੜਾ ਚੰਗਾ ਲੱਗਿਆ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜੀ। ਸੋ ਸਮਾਂ ਜਿੱਦਾਂ ਤੁਸੀਂ ਪ੍ਰਵੀਨ ਜੀ ਕਿਹਾ ਵੀ ਸਮਾਪਤ ਆ। ਸੋ ਇਹ ਸਾਡੇ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੁੰਦਾ ਵੀ ਇਤਿਹਾਸਿਕ ਪੱਖ ਤੋਂ ਤੁਹਾਨੂੰ ਜਿਹੜਾ ਉਹ ਦੱਸਿਆ ਜਾਵੇ। ਹਾਂਜੀ, ਗਦਰੀ ਬਾਬਿਆਂ ਨੇ ਇੱਥੇ ਅਮਰੀਕਾ 'ਚ ਆ ਕੇ ਕੀ ਕੁਛ ਔਕੜਾਂ ਝੱਲੀਆਂ, ਪਰ ਫਿਰ ਵੀ ਉਸ ਦੇ ਬਾਵਜੂਦ ਪਿੱਛੇ ਬੈਠੇ ਜਿਹੜੀ ਆਪਣੀ ਕੌਮ ਆ, ਲੋਕ ਆ, ਉਹਨਾਂ ਦੀ ਭਲਾਈ ਬਾਰੇ ਉਹ ਸੋਚਦੇ ਰਹੇ। ਅੱਜ ਆਪਾਂ ਕਿੱਥੇ ਆ ਖੜੇ ਹੋਏ ਆ, ਕੀ ਆਪਾਂ ਅਜੇ ਵੀ ਇਸ ਤਰੀਕੇ ਦੇ ਨਾਲ ਸੋਚ ਰਹੇ ਹਾਂ ਕਿ ਨਹੀਂ? ਇਹ ਜ਼ਰੂਰ ਆਪਣੇ ਅੰਦਰ ਹਰ ਇੱਕ ਨੂੰ ਜਿਹੜਾ ਉਹ ਸਵਾਲ ਆ ਉਸ ਦਾ ਜਵਾਬ ਲੱਭਣਾ ਜਿਹੜਾ ਉਹ ਚਾਹੀਦਾ ਆ ਕਿ ਇਸ ਤਰੀਕੇ ਦੇ ਨਾਲ ਇਹ ਸੀਗੇ ਵੀ ਭਾਈ ਹੋਰ ਲੋਕ ਆਉਣ, ਅਸੀਂ ਸਕਾਲਰਸ਼ਿਪ ਚਲਾਈਆਂ, ਅਸੀਂ ਪੜ੍ਹਾਈਏ, ਲੋਕ ਜਿਹੜੇ ਆ ਉਹ ਜਾਗਣ, ਉਹ ਉੱਠਣ, ਵੀ ਆਪਣੇ ਹੱਕਾਂ ਦੇ ਬਾਰੇ ਜਿਹੜੇ ਉਹ ਪਛਾਣਨ। ਕੀ ਅੱਜ ਸਿਰਫ ਆਪਾਂ ਆਪਣੇ ਬੈਂਕ ਬੈਲੈਂਸਾਂ ਤੱਕ ਤਾਂ ਨਹੀਂ ਸੀਮਤ ਰਹਿ ਗਏ ਵੀ ਉਨੀ ਕੀ ਆਪਾਂ ਨੂੰ ਚਾਹੀਦਾ ਹੈ ਵੀ ਚਲੋ ਹੁਣ ਉਸ ਪੱਖੋਂ ਆਪਾਂ ਨੂੰ ਕਠਿਨਾਈ ਨਹੀਂ ਆ, ਔਖ ਨਹੀਂ ਆ, ਤੇ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜਾ ਉਹ ਭੁੱਲ ਜਾਈਏ। ਸੋ ਹਮੇਸ਼ਾ ਜਿਹੜੀਆਂ ਜੜ੍ਹਾਂ ਆ ਉਹਦੇ ਨਾਲ ਜੁੜ ਕੇ ਰਹਿਣਾ ਤੇ ਉਹਨਾਂ ਦਾ ਸੁੱਖ ਮੰਗਣਾ, ਉਹਦੇ ਲਈ ਸੁੱਖ ਦੇ ਕਾਰਜ ਕਰਨੇ, ਉਹ ਜ਼ਰੂਰ ਆਪਣੇ ਹਿੱਸੇ ਆਇਆ ਆ। ਆਪਾਂ ਨੂੰ ਇਹ ਗਦਰੀ ਬਾਬੇ ਗੁਰਦੁਆਰਾ ਸਾਹਿਬ ਸਟਾਕਟਨ ਨੇ ਸਿਖਾਉਂਦਾ ਆ ਵੀ ਦੂਜਿਆਂ ਦੇ ਲਈ, ਬਾਕੀਆਂ ਦੇ ਲਈ ਖੜਨਾ, ਬਾਕੀਆਂ ਦੇ ਲਈ ਸ਼ਰਨਗਾਹ ਬਣਨਾ, ਇਹ ਆਪਣਾ ਫਰਜ਼ ਆ, ਇਹ ਆਪਣਾ ਕਰਤੱਵ ਆ। ਤੇ ਇੱਥੇ ਹੀ ਜਿਹੜਾ ਆ ਹੁਣ ਆਪਾਂ ਸਮਾਪਤ ਕਰਦੇ ਹਾਂ ਪ੍ਰਵੀਨ ਸ਼ਰਮਾ ਜੀ ਅੱਜ ਦੇ ਸ਼ੋਅ ਨੂੰ। ਜੀ ਜੀ ਬਿਲਕੁਲ ਜੀ। ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।